4082722500। ਜੇਕਰ ਤੁਸੀਂ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਕੋਈ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਲ ਕਰਨੀ ਹੈ, ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਕਵਰਡ ਕੈਲੀਫੋਰਨੀਆ ਦੇ ਲਈ ਜਿਹੜੀਆਂ ਇਸ ਟਾਈਮ ਉਹਨਾਂ ਨੇ ਥੋੜ੍ਹਾ ਜਿਹਾ ਅੱਗੇ ਵਧਾਏ ਨੇ ਦਿਨ, ਐਮਰਜੈਂਸੀ ਜਿਹੜੇ ਸਟੋਰਮਸ ਆ ਆਉਣ ਦੇ ਕਰਕੇ। ਸੋ ਤੁਸੀਂ ਜੇ ਅਜੇ ਵੀ ਹੈਲਥ ਇੰਸ਼ੋਰੈਂਸ ਨਹੀਂ ਲਈ ਤਾਂ ਤੁਸੀਂ ਹੈਲਥ ਇੰਸ਼ੋਰੈਂਸ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰਕੇ ਉਹਨਾਂ ਤੋਂ ਕੋਲੋਂ ਲੈ ਸਕਦੇ ਹੋ। ਕਾਲ 408-272-2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415-909-0503। ਮਨਜੀਤ ਸਿੰਘ ਕੁਲਾਰ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫ੍ਰੈਸਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ ਤੇ ਪਰਮਜੀਤ ਸਿੰਘ ਦਿਓਲ ਫ੍ਰੈਸਨੋ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਵੀਕਐਂਡ ਦੇ ਦੌਰਾਨ ਟਰਕੀ ਤੇ ਸੀਰੀਆ ਦੇ ਵਿੱਚ ਬਹੁਤ ਹੀ ਖਤਰਨਾਕ ਭੂਚਾਲ ਆਇਆ 7.8 ਮੈਗਨੀਟਿਊਡ ਦਾ ਰਿਚਰਡ ਸਕੇਲ ਦੇ ਉੱਤੇ, ਜਿਹਦੇ ਨਾਲ ਹੁਣ ਤੱਕ 2300 ਤੋਂ ਵੱਧ ਮੌਤਾਂ ਕਨਫਰਮ ਹੋ ਚੁੱਕੀਆਂ ਤੇ 50 ਤੋਂ ਵੱਧ ਵੱਡੀਆਂ ਬਿਲਡਿੰਗ ਜਿਨ੍ਹਾਂ ਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈਗਾ। US ਜੀਓਲੋਜੀਕਲ ਸਰਵੇ ਨੇ ਇਹ ਕਿਹਾ ਆ ਕਿ ਸਾਈਪਰਸ, ਈਜਿਪਟ, ਇਜ਼ਰਾਈਲ, ਲੈਬਨਾਨ ਇਹ ਸਾਰੇ ਏਰੀਆ ਦੇ ਵਿੱਚ ਆਫਟਰ ਸ਼ੌਕਸ ਤੇ ਅਰਥਕੁਏਕ ਨੂੰ ਫੀਲ ਕੀਤਾ ਗਿਆ। ਸੋ 7.8 ਮੈਗਨੀਟਿਊਡ ਦਾ ਅਰਥਕੁਏਕ ਸੀਰੀਆ ਤੇ ਟਰਕੀ ਦੇ ਬਾਰਡਰ ਵਾਲੇ ਜਿਹੜੇ ਟਾਊਨ ਆ ਉੱਧਰ ਆਇਆ। ਟਰਕੀ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਆ ਉਹ ਸੀਰੀਆ ਦੇ ਰਹਿ ਰਹੇ ਆ, ਰਿਫਿਊਜੀ ਖਾਸ ਕਰਕੇ 3.6 ਮਿਲੀਅਨ। ਸੋ ਟਰਕੀ ਦੇ ਵਿੱਚ ਹਮੇਸ਼ਾ ਹੀ ਭੂਚਾਲ ਆਉਂਦੇ ਰਹਿੰਦੇ ਆ। 1939 ਦੇ ਵਿੱਚ 7.8 ਮੈਗਨੀਟਿਊਡ ਦਾ ਭੂਚਾਲ ਆਇਆ ਸੀ, ਜਿਸ ਟਾਈਮ ਦੇ ਉੱਤੇ 30,000 ਲੋਕਾਂ ਦੀ ਮੌਤ ਹੋਈ ਸੀਗੀ। ਟਰਕੀ ਦੇ ਵਿੱਚ ਜੋ ਭੂਚਾਲ ਆ ਉਹ ਵੱਡੀ ਗਿਣਤੀ ਚ ਆਉਂਦੇ ਰਹਿੰਦੇ ਆ, ਪਰ ਹਾਈ ਰਾਈਜ਼ ਬਿਲਡਿੰਗ ਆ ਉੱਥੇ ਇੱਟਾਂ ਦੀਆਂ ਬਿਲਡਿੰਗਾਂ ਬਣੀਆਂ ਹੋਈਆਂ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਹਰਜੋਤ ਸਿੰਘ ਜੀ, ਦੋ ਭੂਚਾਲ ਆਏ ਨੇ, ਇੱਕ 7.8 ਤੀਬਰਤਾ ਤਾਂ ਉਸ ਤੋਂ ਬਾਅਦ ਹੀ ਕੁਛ ਮੀਲ ਦੂਰ ਇੱਕ ਹੋਰ ਥਾਂ ਦੇ ਉੱਤੇ ਟਰਕੀ ਦੇ ਵਿੱਚ ਹੀ 7.5 ਤੀਬਰਤਾ ਦਾ ਦੂਜਾ ਭੂਚਾਲ ਵੀ ਜਿਹੜਾ ਆ ਉਹ ਆਇਆ ਆ। ਸੀਸਮੀਓਲੋਜਿਸਟ ਜਿਹੜੇ ਉਹ ਕਹਿੰਦੇ, ਕਿਉਂਕਿ ਜਦੋਂ ਵੀ ਹਰਜੋਤ ਸਿੰਘ ਜੀ ਭੂਚਾਲ ਆਉਂਦੇ ਆ ਤੇ ਇਹ ਚਰਚਾ ਚੱਲ ਪੈਂਦੀ ਹੈ ਕੀ ਆਪਾਂ ਇਹਨਾਂ ਨੂੰ ਪ੍ਰੈਡਿਕਟ ਕਰ ਸਕਦੇ ਹਾਂ, ਕੀ ਇਹਨਾਂ ਦੇ ਬਾਰੇ ਪਹਿਲੋਂ ਜਿਹੜਾ ਉਹ ਪਤਾ ਲੱਗ ਸਕਦਾ ਆ। ਇਸ ਦੇ ਉੱਤੇ ਸੀਸਮੀਓਲੋਜਿਸਟ ਕਹਿੰਦੇ ਆ ਵੀ ਇਹ ਪ੍ਰੈਡਿਕਟ ਕਰਨੇ ਨਾਮੁਮਕਿਨ ਵਾਲੀ ਜਿਹੜੀ ਉਹ ਗੱਲ ਆ। ਪਰ ਆਪਾਂ ਦੇਖਿਆ ਵੀ ਅਮਰੀਕਾ ਦੇ ਵਿੱਚ ਜਿਹੜੇ ਜਦੋਂ ਅਰਥਕੁਏਕ ਆਉਂਦੇ ਆ ਤੇ ਇਹਨਾਂ ਨੇ ਕੁਛ ਅਜਿਹੇ ਸੈਂਸਰਸ ਵਗੈਰਾ ਲਾਏ ਆ ਜਿਹੜੇ ਆਪਾਂ ਨੂੰ ਪਹਿਲਾਂ ਜਿਹੜਾ ਥੋੜ੍ਹਾ ਜਿਹਾ ਦੱਸ ਦਿੰਦੇ ਹੈਗੇ ਆ। ਸੋ ਇਹ ਜਿਹੜੀ ਚੀਜ਼ ਉਸ ਦੇ ਵਿੱਚ ਥੋੜ੍ਹਾ ਜਿਹਾ ਬੈਟਰ ਹੈਗੀ, ਪਰ ਇੱਥੇ ਬਹੁਤ ਭਿਆਨਕ ਤਬਾਹੀ ਦੇ ਜਿਹੜੇ ਮੰਜ਼ਰ ਆ ਉਹ ਇਸ ਟਾਈਮ ਹੈਗੇ ਆ। ਇਹ ਭੂਚਾਲ ਇੰਨਾ ਵਿਸ਼ਾਲ ਸੀਗਾ ਹਰਜੋਤ ਸਿੰਘ ਜੀ, ਲੈਬਨਾਨ, ਜਾਰਡਨ, ਇਜ਼ਰਾਈਲ ਤੇ ਮਿਸਰ, ਇਜਿਪਟ ਇੱਥੇ ਵੀ ਇਹਨਾਂ ਜਿਹੜੇ ਆ ਦੇ ਵਿੱਚ ਭੂਚਾਲ ਜਿਹੜੇ ਆ ਉਸਦੇ ਝਟਕੇ ਆ ਉਹ ਮਹਿਸੂਸ ਕੀਤੇ ਗਏ ਹੈਗੇ ਆ। ਗਾਜ਼ੀਅਨਟੈਪ ਜਿਹੜਾ ਇਲਾਕਾ ਉਸ ਦੇ ਨਜ਼ਦੀਕ ਇਹ ਜਿਹੜੇ ਭੂਚਾਲ ਆ ਉਹ ਆਏ ਆ। ਇਸ ਟਾਈਮ ਬਹੁਤ ਸਾਰੇ ਜਿਹੜੇ ਰੈਸਕਿਊ ਰਾਹਤ ਕਾਰਜ ਆ ਉਹ ਸ਼ੁਰੂ ਹੋ ਚੁੱਕੇ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਜਿਹੜੇ ਲੋਕ ਆ ਉਹਨਾਂ ਦੀ ਮਰਨ ਦੀ ਪੁਸ਼ਟੀ ਹੋ ਚੁੱਕੀ ਆ ਤੇ ਇਹ ਅੰਕੜਾ ਹੋਰ ਵੀ ਜ਼ਿਆਦਾ ਵੱਧ ਜਾਊਗਾ। ਸੋ ਸੀਰੀਆ ਦੇ ਵਿੱਚ ਵੀ ਜਿਹੜਾ ਹਰਜੋਤ ਸਿੰਘ ਜੀ 450 ਤੋਂ ਵੱਧ ਲੋਕਾਂ ਦੇ ਮਰਨ ਦੀ ਪੁਸ਼ਟੀ ਜਿਹੜੀ ਉਹ ਹੋ ਚੁੱਕੀ ਆ। ਇਹ ਲਗਾਤਾਰ ਅੰਕੜਾ ਜਿਹੜਾ ਉਹ ਵੱਧ ਰਿਹਾ ਹੈਗਾ ਆ। ਇੱਧਰ ਦੇ ਰਾਸ਼ਟਰਪਤੀ ਬਾਈਡਨ ਉਹਨਾਂ ਨੇ ਕਿਹਾ ਆ ਵੀ ਜਿਹੜਾ US ਆ ਉਹ ਟਰਕੀ ਦੇ ਨਾਲ ਬਹੁਤ ਕਲੋਜ਼ਲੀ ਮਿਲ ਕੇ ਜਿਹੜਾ ਉਹ ਚੱਲ ਰਿਹਾ ਆ, ਕਿਉਂਕਿ ਇਹ ਨਾਟੋ ਦਾ ਐਲਾਈ ਵੀ ਹੈਗਾ ਆ ਟਰਕੀ। USGS ਐਸਟੀਮੇਟ ਕਰਦਾ ਹੈ ਵੀ ਟਰਕੀ ਨੂੰ ਆਪਣੀ ਜਿਹੜੀ ਕੁੱਲ GDP ਦਾ 2% ਨੁਕਸਾਨ ਜਿਹੜਾ ਉਹ ਝੱਲਣਾ ਪੈ ਸਕਦਾ ਹੈਗਾ ਆ। 819 ਬਿਲੀਅਨ ਡਾਲਰ ਦੀ ਉਹਨਾਂ ਦੀ ਪਿਛਲੀ ਜਿਹੜੀ ਸਾਲ ਦੀ GDP ਸੀ। ਸੋ 2% ਲਾ ਲਓ ਵੀ ਕਿੰਨੇ ਬਿਲੀਅਨ ਡਾਲਰ ਦਾ ਇਸ ਦੇ ਵਿੱਚ ਨੁਕਸਾਨ, ਤੇ ਨਾਲ ਹਜ਼ਾਰਾਂ ਹੀ ਲੋਕਾਂ ਦੀਆਂ ਜਾਨਾਂ ਜਿਹੜੀਆਂ ਇਸ ਦੇ ਵਿੱਚ
ਜਾ ਚੁੱਕੀਆਂ ਆ। ਇਸ ਦੇ ਨਾਲ ਭੁਚਾਲ ਆਉਣ ਦੇ ਨਾਲ ਟਰਕੀ ਦੇ ਜਿਹੜੇ ਤੇਲ ਦੇ ਤੇ ਗੈਸ ਦੇ ਇਨਫਰਾਸਟਰਕਚਰ ਨੂੰ ਵੀ ਕਹਿੰਦੇ ਕਾਫੀ ਜ਼ਿਆਦਾ ਝਟਕਾ ਜਿਹੜਾ ਆ ਉਹ ਲੱਗਾ ਆ। ਜਿਹੜੇ ਗੈਸ ਤੇ ਆਇਲ ਦੇ ਜਿਹੜੀਆਂ ਕਾਰਪੋਰੇਸ਼ਨ ਬੋਟਾਸ ਆ, ਉਹਨਾਂ ਨੇ ਜਿਹੜਾ ਗੈਸ ਫਲੋ ਆ ਇਸ ਇਲਾਕੇ ਦੇ ਵਿੱਚੋਂ ਜਿਹੜੀਆਂ ਜਾਂਦੀਆਂ ਆ ਉਹਨਾਂ ਨੂੰ ਬੰਦ ਕਰ ਦਿੱਤਾ ਆ ਪ੍ਰੀਕਾਸ਼ਨਰੀ ਮੈਜਰ ਦੇ ਉੱਤੇ, ਵੀ ਕਿਤੇ ਉਹ ਵੀ ਜਿਹੜਾ ਉਹ ਲੀਕ ਨਾ ਹੋ ਜਾਵੇ। ਇਸ ਟਾਈਮ ਉੱਥੇ ਦੇ ਸਾਰੇ ਜਿਹੜੇ ਹਰਜੋਤ ਸਿੰਘ ਜੀ ਜਿਹੜਾ ਤਬਾਹੀ ਦਾ ਜਿਹੜਾ ਮੰਜ਼ਰ ਆ ਦੇਖ ਕੇ ਬੰਦੇ ਦਾ ਦਿਲ ਘਟ ਜਾਂਦਾ ਹੈ। ਟਰਕੀ ਦਾ ਗੁਆਂਢੀ ਮੁਲਕ ਸੀਰੀਆ ਜਿਹੜਾ ਆ ਉੱਥੇ ਵੀ 820 ਲੋਕਾਂ ਦੀ ਮੌਤ ਹੋਈ ਆ। ਸੀਰੀਆ ਦੀ ਸਟੇਟ ਏਜੰਸੀ ਸਾਨਾ ਨੇ ਦੱਸਿਆ ਵੀ 430 ਦੇ ਕਰੀਬ ਲੋਕ ਜੋ ਆ ਉਹ ਗਵਰਨਮੈਂਟ ਕੰਟਰੋਲਡ ਏਰੀਆ ਉਹਦੇ ਵਿੱਚ ਮਾਰੇ ਗਏ ਆ। 390 ਦੇ ਕਰੀਬ ਜਿਹੜੇ ਆਪੋਜੀਸ਼ਨ ਕੰਟਰੋਲਡ ਏਰੀਆ ਆ ਉੱਥੇ ਮਾਰੇ ਗਏ ਹੈਗੇ ਆ। 2011 ਤੋਂ ਹੀ ਉੱਥੇ ਜਿਹੜਾ ਸਿਵਲ ਵਾਰ ਆ ਚੱਲ ਰਿਹਾ ਹੈਗਾ ਤੇ ਹੁਣ ਤੱਕ 2300 ਤੋਂ ਵੱਧ ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ। ਟਰਕਿਸ਼ ਅਥਾਰਟੀ ਨੇ ਇਹ ਕਿਹਾ ਆ ਵੀ ਇੰਟਰਨੈਸ਼ਨਲ ਐਟੋਮਿਕ એનર્ਜੀ ਕਮਿਸ਼ਨ ਨੂੰ ਵੀ ਜੋ ਨਿਊਕਲੀਅਰ ਵਾਚਡੌਗ ਗਰੁੱਪ ਆ ਵੀ ਟਰਕੀ ਦੇ ਵਿੱਚ ਭੁਚਾਲ ਆਉਣ ਦੇ ਨਾਲ ਉਹਨਾਂ ਦਾ ਮੁਲਕ ਪੂਰੀ ਤਰ੍ਹਾਂ ਨਿਊਕਲੀਅਰ ਸੇਫਟੀ ਤੇ ਸਿਕਿਉਰਿਟੀ ਦੇ ਲਈ ਬਿਲਕੁਲ ਸਹੀ ਹੈਗਾ ਆ, ਕਿਉਂਕਿ ਉਹਨਾਂ ਦੇ ਕੋਲ ਵੀ ਨਿਊਕਲੀਅਰ ਜੋ ਆਰਸੀਨਲਸ ਆ ਉਹ ਹੈਗੇ ਆ। ਟਰਕੀ ਦੇ ਵਾਈਸ ਪ੍ਰੈਜ਼ੀਡੈਂਟ ਜੋ ਆ ਫੂਏਟ ਔਕਟੇ ਨਾਮ ਉਹਨਾਂ ਦਾ ਜੋ ਨਾਮ ਆ, ਉਹਨਾਂ ਨੇ ਦੱਸਿਆ ਵੀ 10 ਤੋਂ ਵੱਧ ਸ਼ਹਿਰਾਂ ਦੇ ਵਿੱਚ ਇਹ 2300 ਦੇ ਕਰੀਬ ਜੋ ਮੌਤਾਂ ਹੋਈਆਂ ਆ। US ਦੇ ਜਿਹੜੇ ਪ੍ਰੈਜ਼ੀਡੈਂਟ ਆ ਜੋ ਬਾਈਡਨ ਉਹਨਾਂ ਨੇ ਆਲਰੇਡੀ ਕਨਫਰਮ ਕਰਤਾ ਵੀ ਬਹੁਤ ਵੱਡੀ ਜੋ ਹੈਲਪ ਆ ਟਰਕੀ ਨੂੰ ਜਾ ਰਹੀ ਆ। ਇਸੇ ਤਰ੍ਹਾਂ US ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਨੇ ਜੋ ਆ ਇਹ ਕਿਹਾ ਆ ਵੀ ਬਹੁਤ ਮਾੜਾ ਹੋਇਆ ਟਰਕੀ ਦੇ ਵਿੱਚ, ਕੰਡੋਲੈਂਸਸ ਆਪਣੀਆਂ ਭੇਜੀਆਂ ਹੈਗੀਆਂ ਤੇ US ਸਪੋਰਟਰ ਹਿਊਮੈਨਿਟੇਰੀਅਨ ਆਰਗੇਨਾਈਜੇਸ਼ਨਸ ਆਲਰੇਡੀ ਕਹਿੰਦੇ ਸੀਰੀਆ ਦੇ ਵਿੱਚ ਕੰਮ ਇਸ ਟਾਈਮ ਕਰ ਰਹੀਆਂ ਹੈਗੀਆਂ ਆ। ਤੇ ਇਜ਼ਰਾਈਲ ਹਮੇਸ਼ਾ ਸੀਰੀਆ ਦਾ ਜਿਹੜਾ ਆ ਬਿਲਕੁਲ ਆਪੋਜ਼ਿਟ ਰਿਹਾ, ਸੀਰੀਆ ਦਾ ਦੁਸ਼ਮਣ ਆਪਾਂ ਕਹਿ ਸਕਦੇ ਆ। ਉਹਨਾਂ ਨੇ ਵੀ ਸਭ ਤੋਂ ਪਹਿਲਾਂ ਸੀਰੀਆ ਨੂੰ ਜੋ ਹੈਲਪ ਆ ਉਹ ਭੇਜੀ ਹੈਗੀ ਆ। ਐਂਟੋਨੀਓ ਗੁਟਰੇਜ਼ ਜੋ ਸੈਕਟਰੀ ਜਨਰਲ ਯੂਨਾਈਟਿਡ ਨੇਸ਼ਨ ਦੇ ਆ, ਉਹਨਾਂ ਨੇ ਜਨਰਲ ਅਸੈਂਬਲੀ ਦੇ ਵਿੱਚ ਦੱਸਿਆ ਆ ਵੀ UN ਮੋਬਿਲਾਈਜ਼ ਕਰ ਰਿਹਾ ਐਮਰਜੈਂਸੀ ਰਿਸਪੌਂਸ ਦੇ ਲਈ ਸਾਰੇ ਹੀ ਮੁਲਕਾਂ ਨੂੰ। ਉਹਨਾਂ ਨੇ ਬੇਨਤੀ ਕੀਤੀ ਆ ਵੀ ਇਮੀਡੀਏਟਲੀ ਜਿੰਨੀ ਵੀ ਆਪਾਂ ਹੈਲਪ ਆ ਇਹ ਦੋ ਮੁਲਕਾਂ ਦੇ ਵਿੱਚ ਭੇਜ ਸਕਦੇ ਆ, ਭੇਜੋ। ਪਰ ਜਿੱਥੇ ਐਪੀ ਸੈਂਟਰ ਸੀ, ਜਿੱਥੇ ਇਹ ਭੁਚਾਲ ਦਾ ਐਪੀ ਸੈਂਟਰ ਆ, ਉਹ ਇੱਕ ਪਿੰਡ ਆ ਕਹਿੰਦੇ ਵੀ ਸਿਕਰੋਬਾ ਨਾਮ ਦਾ ਪਿੰਡ, 8000 ਲੋਕਾਂ ਦੀ ਉੱਥੇ ਪੋਪੂਲੇਸ਼ਨ ਆ। ਉੱਥੇ ਲੋਕਾਂ ਦੀ ਕੰਡੀਸ਼ਨ ਬਹੁਤ ਮਾੜੀ ਹੈ ਇਸ ਟਾਈਮ ਤੇ। ਲੋਕ ਉਹ ਕਹਿ ਰਹੇ ਆ ਵੀ ਇਹ ਕਿਉਂਕਿ ਰੂਰਲ ਏਰੀਆ ਆ, ਉੱਥੇ ਜੋ ਅਰਥਕਵੇਕ ਦੀ ਹੈਲਪ ਪਹੁੰਚਣੀ ਆ ਉਸ ਨੂੰ ਪਹੁੰਚਣ ਦੇ ਵਿੱਚ ਕਾਫੀ ਟਾਈਮ ਲੱਗ ਸਕਦਾ ਆ ਤੇ ਉਹਦੇ ਨਾਲ ਉੱਥੇ ਮੌਤਾਂ ਦੀ ਗਿਣਤੀ ਵਧਣ ਦੇ ਹੋਰ ਬਹੁਤ ਜ਼ਿਆਦਾ ਚਾਂਸ ਹੈਗੇ ਆ। ਜੀ ਹਰਜੋਤ ਸਿੰਘ ਜੀ, ਤਬਾਹੀ ਦੇ ਮੰਜ਼ਰ ਬਹੁਤ ਭਿਆਨਕ ਨੇ। ਭਾਰਤ ਕਹਿੰਦਾ ਆ ਵੀ ਅਸੀਂ ਵੀ ਜਿਹੜੇ ਖੋਜੀ ਕੁੱਤੇ ਤੇ ਟ੍ਰੇਨ ਡੌਗਸ ਤੇ ਰੈਸਕਿਊ ਵਰਕਰ ਆ ਉੱਥੇ ਘੱਲਣ ਜਾ ਰਹੇ ਆ। ਇੱਧਰੋਂ ਅਮਰੀਕਾ ਦੇ ਵਿੱਚੋਂ ਵੀ ਜਿਹੜੀਆਂ ਟੀਮਾਂ ਆ ਉਹ ਤਿਆਰ ਹੋ ਕੇ ਉੱਧਰ ਨੂੰ ਜਾ ਰਹੀਆਂ ਨੇ। ਸੋ ਇਹ ਉੱਥੋਂ ਦੇ ਮੁਲਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਭਿਆਨਕ ਭੁਚਾਲ ਜਿਹੜਾ ਆ ਉਹ ਆਇਆ ਹੈਗਾ ਆ। ਸੋ ਦੋ ਜਿਹੜੇ ਭੁਚਾਲ ਜਿਹੜੇ ਹਰਜੋਤ ਸਿੰਘ ਜੀ ਲਗਾਤਾਰ ਇਕੱਠੇ ਕੁਝ ਸਮੇਂ ਦੇ ਵਕਫੇ ਦੇ ਵਿੱਚ ਆਏ ਨੇ। ਵੀਡੀਓਜ਼ ਜਿਹੜੀਆਂ ਉੱਥੇ ਆ ਰਹੀਆਂ ਵੀ ਕਿੱਦਾਂ ਬਿਲਡਿੰਗਾਂ ਜਿਹੜੀਆਂ ਉਹ ਫਲੈਟ ਹੋ ਰਹੀਆਂ ਆ। ਸੋ ਬੰਦਾ ਕਈ ਵਾਰੀ ਸੋਚਦਾ ਆ ਵੀ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਲੱਕੜ ਦੀਆਂ ਬਿਲਡਿੰਗਸ ਜਿਹੜੀਆਂ ਉਹ ਕਿਉਂ ਨੇ ਤੇ ਜਿਹੜੀਆਂ ਸੀਮੈਂਟ ਦੀਆਂ ਜਾਂ ਉਹ ਕਿਉਂ ਨਹੀਂ। ਸੋ ਸੀਮੈਂਟ ਵਾਲੇ ਜਿਹੜੇ ਮਲਬੇ ਦੇ ਵਿੱਚ ਥੱਲੇ ਆ ਕੇ ਮਰਨ ਵਾਲਿਆਂ ਦੀ ਸੰਖਿਆ ਵੱਧ ਜਾਂਦੀ। ਇਹ ਨਹੀਂ ਆ ਵੀ ਜੇ ਲੱਕੜ ਵਾਲੀਆਂ ਬਿਲਡਿੰਗਾਂ ਤੇ ਇੱਥੇ ਜਿਹੜੀਆਂ ਉਹ ਮੌਤਾਂ ਨਹੀਂ ਹੁੰਦੀਆਂ, ਉਹ ਵੀ ਹੁੰਦੀਆਂ, ਪਰ ਇਸ ਦੇ ਵਿੱਚ ਫਰਕ ਕਾਫੀ ਜ਼ਿਆਦਾ ਉਹ ਪੈ ਜਾਂਦਾ ਆ। ਉਸ ਤੋਂ ਬਾਅਦ ਦੇ ਵਿੱਚ ਨਾਲ ਹੀ ਉੱਥੇ ਜਿਹੜੇ ਹਰਜੋਤ ਸਿੰਘ ਜੀ ਸਟਾਰਮਸ ਆ ਗਏ, ਮੀਂਹ ਕਣੀ ਭਾਰੀ ਜਿਹੜੀ ਆ ਮੀਂਹ ਜਿਹੜਾ ਉੱਧਰ ਆ ਗਿਆ, ਉਹਦੇ ਕਰਕੇ ਰਾਹਤ ਕਾਰਜਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਟਾਈਮ ਉਹ ਮੁਸ਼ਕਿਲ ਆਈ ਹੈ। ਜਰਮਨੀ ਦੇ ਵਿੱਚ ਟਰਕੀ ਤੋਂ ਆਏ ਲੋਕ ਕਾਫੀ ਜ਼ਿਆਦਾ ਉੱਥੇ ਰਹਿੰਦੇ ਆ ਤੇ ਉੱਥੇ ਰਹਿ ਰਹੇ ਜਿਹੜਾ ਟਰਕਿਸ਼ ਡਾਇਸਪੋਰਾ ਆ, ਉਹ ਕਹਿੰਦੇ ਵੀ ਉਹ ਜਨਰੇਟਰ ਟੈਂਟ ਤੇ ਉੱਥੇ ਲੋਕਾਂ ਦੀ ਰਾਹਤ ਕਾਰਜਾਂ ਦੇ ਲਈ ਜਿਹੜੇ ਉਹ ਘੱਲਣੇ ਸ਼ੁਰੂ ਜਿਹੜੇ ਉਹ ਕਰ ਰਹੇ ਹੈਗੇ ਆ। ਸਿਵਲ ਵਾਰ ਤੋਂ ਤਾਂ ਆਲਰੇਡੀ ਸੀਰੀਆ ਜਿਹੜਾ ਉਹ ਝੰਬਿਆ ਪਿਆ ਸੀਗਾ ਤੇ ਉੱਤੋਂ ਜਿਹੜੇ ਇਸ ਭੁਚਾਲ ਨੇ ਉੱਥੇ ਜਿਹੜੇ ਨੁਕਸਾਨ ਆ ਉਹ ਹੋਰ ਵੀ ਜ਼ਿਆਦਾ ਭੈੜਾ ਜਿਹੜਾ ਉਹ
ਕਰ ਦਿੱਤਾ ਹੈਗਾ ਆ। ਸੋ ਜੀ ਬਿਲਕੁਲ, ਉੱਥੇ ਸਨੋ ਵੀ ਪਈ ਆ, ਠੰਡ ਵੀ ਬਹੁਤ ਜ਼ਿਆਦਾ ਹੈ। ਜਿਸ ਤਰ੍ਹਾਂ ਆਪਾਂ ਦੱਸ ਰਹੇ ਹਾਂ ਵੀ ਵੱਖ-ਵੱਖ ਮੁਲਕ ਸਪੋਰਟ ਕਰ ਰਹੇ ਆ। ਯੂਰਪੀਅਨ ਯੂਨੀਅਨ ਦੀ ਬਹੁਤ ਸਾਰੀ ਹੋਰ ਮੁਲਕ ਜੋ ਨਾਲ ਉਹਨਾਂ ਦੇ ਨਾਲ ਆ, ਬਲਗਾਰੀਆ, ਕੁਰੇਸ਼ੀਆ, ਚੈਸ ਰਿਪਬਲਿਕ, ਫਰਾਂਸ, ਨੀਦਰਲੈਂਡ, ਪੋਲੈਂਡ, ਰੋਮਾਨੀਆ, ਇਹ ਸਾਰੇ ਟਰਕੀ ਦੀ ਇਸ ਟਾਈਮ ਸਪੋਰਟ ਕਰ ਰਹੇ ਹੈਗੇ ਆ, ਉੱਥੇ ਸਪੋਰਟ ਭੇਜ ਰਹੇ ਆ। ਗ੍ਰੀਸ ਨੇ ਇਹ ਕਿਹਾ ਵੀ ਉਹ C-130 ਟਰਾਂਸਪੋਰਟ 에ਅਰਕ੍ਰਾਫਟ ਟਰਕੀ ਨੂੰ 21 ਮੈਂਬਰਸ ਦੇ ਨਾਲ ਭੇਜ ਰਿਹਾ, ਜਿਹਦੇ ਵਿੱਚ ਉਹਨਾਂ ਦਾ ਡਿਜ਼ਾਸਟਰ ਮੈਨੇਜਮੈਂਟ ਯੂਨਿਟ, ਰੈਸਕਿਊ ਡੌਗਸ, ਰੈਸਕਿਊ ਵਹੀਕਲਸ, ਹੋਰ ਦਵਾਈਆਂ, ਇਹ ਸਾਰਾ ਕੁਝ ਭੇਜ ਰਹੇ ਆ। ਇੰਡੀਆ ਦਾ ਤੁਸੀਂ ਆਲਰੇਡੀ ਦੱਸੇ ਦਿੱਤਾ ਹੈ ਵੀ ਉਹਨਾਂ ਨੇ ਸਪੋਰਟ ਭੇਜੀ ਹੈਗੀ ਆ। ਤੇ US ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਇਹ ਕਿਹਾ ਆ ਵੀ ਅਸੀਂ ਬਹੁਤ ਜ਼ਿਆਦਾ ਕੰਸਰਨ ਆ, ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਆਲਰੇਡੀ USAID ਤੇ ਹੋਰ ਫੈਡਰਲ ਗਵਰਨਮੈਂਟ ਜੋ ਪਾਰਟਨਰਸ ਆ ਉਹਨਾਂ ਨੂੰ ਉੱਥੇ ਭੇਜ ਦਿੱਤਾ ਆ। ਬ੍ਰਿਟੇਨ ਆਲਰੇਡੀ ਰੈਸਕਿਊ ਡੌਗਸ ਤੇ ਸਮਾਨ ਤੇ 76 ਦੇ ਕਰੀਬ ਉਹਨਾਂ ਦੀ ਸਰਚ ਤੇ ਜੋ ਰੈਸਕਿਊ ਸਪੈਸ਼ਲਿਸਟ ਆ ਉਹ ਬ੍ਰਿਟੇਨ ਵੱਲੋਂ ਜਾ ਰਹੇ ਆ। ਇਹ ਉੱਥੇ ਦੇ ਫੋਰਨ ਮਿਨਿਸਟਰ ਜੇਮਸ ਕਲੈਵਰਲੀ ਆ, ਉਹਨਾਂ ਨੇ ਦੱਸਿਆ। ਰਸ਼ੀਆ ਦੀ ਐਮਰਜੈਂਸੀ ਮਿਨਿਸਟਰੀ ਨੇ ਇਹ ਕਿਹਾ ਵੀ 100 ਤੋਂ ਵੱਧ ਸਟਾਫ ਉਹਨਾਂ ਦਾ ਸਟੈਂਡ ਬਾਏ ਆ ਤੇ ਉਹ 2 ਪਲੇਨਸ ਦੇ ਵਿੱਚ ਜਾਣ ਦੇ ਲਈ ਬਿਲਕੁਲ ਰੈਡੀ ਆ। ਵਲਾਡੀਮੀਰ ਪੁਟਿਨ ਰਸ਼ੀਆ ਦੇ ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਕਿਹਾ ਵੀ ਅਸੀਂ ਸੀਰੀਆ ਨੂੰ ਵੀ ਜੋ ਜਿੰਨੀ ਵੀ ਹੈਲਪ ਚਾਹੀਦੀ ਆ ਉਹ ਦੇਣ ਜਾ ਰਹੇ ਹੈਗੇ ਆ। ਯੂਕਰੇਨ ਰਸ਼ੀਆ ਦੇ ਇਨਵੇਜ਼ਨ ਦੇ ਅਗੇਂਸਟ ਲੜਾਈ ਲੜ ਰਿਹਾ ਆ ਤੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਆਪਣੇ ਰੈਸਕਿਊ ਵਰਕਰਸ ਟਰਕੀ ਨੂੰ ਭੇਜ ਰਹੇ ਹੈਗੇ। ਜੀ ਬਿਲਕੁਲ। ਸੋ ਜਿਹੜਾ ਹਰਜੋਤ ਸਿੰਘ ਜੀ, ਉੱਥੇ ਦੇ ਥਾਣੀ ਬਹੁਤ ਸਾਰੇ ਜਿਹੜੇ ਲੋਕ ਟਰੈਵਲ ਕਰ ਰਹੇ ਆ। ਟਰਕੀ ਕਹਿੰਦੇ ਵੀ ਕੁਛ ਚਿਰ ਦੇ ਵਿੱਚ ਦੱਸੇਗਾ ਵੀ ਉਹਦੇ ਏਅਰਪੋਰਟ ਦੀ ਕਿੱਦਾਂ ਦੀ ਜਿਹੜੀ ਸਥਿਤੀ ਆ ਉਹ ਰਹਿਣ ਵਾਲੀ ਆ। ਕੀ ਲੋਕਾਂ ਨੇ ਜਿਹੜੇ ਛੁੱਟੀਆਂ ਦੇ ਲਈ ਜਾਣਾ ਸੀ ਜਾਂ ਜਿਨ੍ਹਾਂ ਦੀ ਫਲਾਈਟਸ ਟਰਕੀ ਥਾਣੀ ਜਾਣੀਆਂ ਸੀਗੀਆਂ, ਉਹਦੇ ਬਾਰੇ ਜਲਦ ਅਪਡੇਟ ਜਿਹੜੀ ਉਹ ਆਊਗੀ। ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹਿਣਾ। ਅਸੀਂ ਤੁਹਾਨੂੰ ਇਹ ਜਿਹੜੀਆਂ ਅਪਡੇਟਸ ਆ ਉਹ ਦੱਸਦੇ ਜਿਹੜੇ ਉਹ ਜਾਵਾਂਗੇ, ਕਿਉਂਕਿ ਜਦੋਂ ਇੱਕ ਮੁਲਕ ਦੇ ਵਿੱਚ ਐਡੀ ਤਬਾਹੀ ਦਾ ਮੰਜ਼ਰ ਹੁੰਦਾ ਆ ਤਾਂ ਕਾਫੀ ਕੁਛ ਉੱਥੇ ਤਬਦੀਲ ਜਿਹੜਾ ਹਰਜੋਤ ਸਿੰਘ ਜੀ ਹੋ ਜਾਂਦਾ ਆ। ਕਈ ਜਿਹੜੇ ਚੇਂਜਿਸ ਆ ਉਹਨਾਂ ਨੂੰ ਇਸ ਬਾਬਤ ਕਰਨੇ ਪੈ ਜਾਂਦੇ ਆ। ਸੋ ਕਈਆਂ ਦੇ ਜਿਹੜੇ ਆ ਇਸ ਟਾਈਮ ਆਪਾਂ ਦੇਖ ਰਹੇ ਆ ਟਰਕੀ ਥਾਣੀ ਬਹੁਤ ਸਾਰੇ ਲੋਕ ਆਪਣੇ ਵੀ ਜਿਹੜੇ ਉਹ ਫਲਾਈ ਕਰਕੇ ਜਾ ਰਹੇ ਨੇ। ਸੋ ਸੁਣਦੇ ਰਹੋ ਅੱਜ ਸਾਰਾ ਦਿਨ, ਤੇ ਜਿੱਦਾਂ ਹੀ ਕੋਈ ਉੱਧਰੋਂ ਅਪਡੇਟ ਆਉਂਦੀ ਆ ਵੀ ਇਸਤਾਨਬੁਲ ਦਾ ਜਿਹੜਾ ਏਅਰਪੋਰਟ ਆ ਉਸ ਦੇ ਕੰਮਕਾਜ ਦੇ ਉੱਤੇ ਕੋਈ ਫਰਕ ਪਿਆ ਹੈ ਜਾਂ ਨਹੀਂ ਪਿਆ ਆ, ਜਾਂ ਕੁਛ ਡਿਲੇ ਤਾਂ ਨਹੀਂ ਜਿਹੜੇ ਉਹ ਹੋ ਰਹੇ, ਜਾਂ ਫਲਾਈਟ ਕੈਂਸਲ ਵਗੈਰਾ ਤਾਂ ਨਹੀਂ ਹੋਈਆਂ, ਉਹ ਜਿਹੜਾ ਉਹ ਆਪਾਂ ਦੱਸਾਂਗੇ। ਸੋ ਇਹ ਜਿਹੜਾ ਜ਼ਰੂਰ ਤੁਸੀਂ ਜਿੰਨੇ ਵੀ ਖਾਸ ਕਰਕੇ ਉਹ ਸਰੋਤੇ, ਉਹ ਦਰਸ਼ਕ ਜਿਨ੍ਹਾਂ ਨੇ ਉੱਧਰੋਂ ਦੀ ਫਲਾਈ ਕਰਨਾ ਆ, ਉਹ ਧਿਆਨ ਜਿਹੜਾ ਉਹ ਰੱਖਿਓ। ਤੇ ਬਾਕੀ ਜਿਹੜੀਆਂ ਹਰਜੋਤ ਸਿੰਘ ਜੀ ਇਸ ਦੇ ਬਾਬਤ ਹੁਣ ਜਿਉਂ-ਜਿਉਂ, ਕਿਉਂਕਿ ਇਹ ਅਚਾਨਕ ਤਬਾਹੀ ਇੰਨੀ ਜ਼ਿਆਦਾ, ਇੰਨਾ ਮੰਜ਼ਰ ਜਿਹੜਾ ਉਹ ਹੋਇਆ ਆ, ਸਮਾਂ ਲੱਗਣਾ ਇਸ ਸਾਰੇ ਕਾਸੇ ਦੇ ਲਈ। ਇੱਥੇ ਇਸ ਟਾਈਮ ਸਭ ਤੋਂ ਵੱਧ ਜਿਹੜੇ ਵੀ ਲੋਕਾਂ ਦੇ ਲਈ ਅਰਦਾਸ ਜਿਹੜੀ ਉਹ ਆਪਾਂ ਕਰ ਸਕਦੇ ਹਾਂ, ਜਿਹੜੀਆਂ ਜਾਨਾਂ ਵਿਛੜ ਚੁੱਕੀਆਂ ਆ, ਤੇ ਨਾਲ ਦੇ ਨਾਲ ਇਹੀ ਉਮੀਦ ਕਰੀਏ ਵੀ ਜਿਹੜੇ ਭਾਈ ਅਜੇ ਮਲਬੇ 'ਚ ਫਸੇ ਨੇ, ਜੇ ਕੋਈ ਜਿੰਦਾ ਆ ਉਹਨਾਂ ਨੂੰ ਜੀਵਤ ਜਿਹੜਾ ਉੱਥੋਂ ਕੱਢਿਆ ਜਾ ਸਕੇ। ਤੇ ਇਸ ਟਾਈਮ ਉਹਨਾਂ ਨੂੰ ਮਦਦ ਦੀ ਸਭ ਤੋਂ ਵੱਧ ਜਿਹੜੀ ਉਹ ਜ਼ਰੂਰਤ ਆ। ਹਜ਼ਾਰਾਂ ਹੀ ਬਿਲਡਿੰਗਾਂ ਜਿਹੜੀਆਂ ਉਹ ਟੋਟਲੀ ਧਵਸਤ ਜਿਹੜੀਆਂ ਹੋ ਗਈਆਂ, ਨਸ਼ਟ ਜਿਹੜੀਆਂ ਉਹ ਕਹਿੰਦੇ ਆ ਵੀ ਉਹ ਪੂਰੀ ਤਰ੍ਹਾਂ ਹੋ ਗਈਆਂ, ਡਿੱਗ ਗਈਆਂ, ਫਲੈਟ ਹੋ ਗਈਆਂ ਆ। ਇੱਥੇ ਇਹ ਵੀ ਹਰਜੋਤ ਸਿੰਘ ਜੀ ਫਰਕ ਪੈਂਦਾ ਆ ਨਾ ਵੀ ਹੁਣ ਜਿੱਦਾਂ ਇੱਥੇ ਆ ਬਹੁਤ ਸਾਰੇ ਕੋਡਸ ਬਣਾਉਣ ਲੱਗੇ ਆ, ਫੋਲੋ ਕੀਤੇ ਜਾਂਦੇ ਆ। ਕਈ ਅਜਿਹੇ ਮੁਲਕ ਹੈਗੇ ਨੇ ਜਿੱਥੇ ਇੱਦਾਂ ਦੀਆਂ ਚੀਜ਼ਾਂ ਦਾ ਕੋਈ ਬਹੁਤਾ ਧਿਆਨ ਨਹੀਂ ਰੱਖਿਆ ਜਾਂਦਾ, ਜਿਹਦਾ ਜਿੱਥੇ ਜੀ ਚੱਲਦਾ ਆ ਉਸ ਹਿਸਾਬ ਦੇ ਨਾਲ ਜਿਹੜਾ ਉਹ ਬਣਾ ਲੈਂਦਾ ਹੈਗਾ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਗੈਜ਼ਨਟੈਪ ਕੈਸਲ ਰੋਮਨਸ ਦੇ ਦੁਆਰਾ ਜਿਹੜਾ ਆ ਉਹ ਬਣਾਇਆ ਗਿਆ ਸੀਗਾ, ਉਹ ਪੂਰੀ ਦੀ ਪੂਰੀ ਤਰ੍ਹਾਂ ਜਿਹੜਾ ਉਹ ਖਤਮ ਹੋ ਗਿਆ, ਨਸ਼ਟ ਹੋ ਗਿਆ। ਦੇਖੋ ਇੰਨੇ ਹਜ਼ਾਰਾਂ ਸਾਲ ਪੁਰਾਣੇ ਜਿਹੜੇ ਕੈਸਲ ਆ, ਕਿਲੇ ਆ, ਉਹ ਵੀ ਜਿਹੜੇ ਆ ਇਸ ਦੇ ਵਿੱਚ ਢਹਿ ਗਏ। ਇਹ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਨੁਕਸਾਨ ਹੋਇਆ ਆ। ਜਿਹੜੇ ਰਾਹਤ ਕਾਰਜ ਵਾਲੇ ਆ ਉਹ ਇਹੀ ਕਹਿੰਦੇ ਨੇ ਵੀ ਜਿਹੜਾ ਵੀ ਮਿੰਟ, ਐਵਰੀ ਮਿੰਟ ਆਪਾਂ ਜਿਹੜਾ ਆ ਕਿਸੇ ਨਾ ਕਿਸੇ ਬੰਦੇ ਦੀ ਜਾਨ ਜਿਹੜੀ ਉੱਥੇ ਜਾ ਰਹੀ ਆ। ਸੋ ਲੋਕਾਂ ਨੂੰ ਉਹ ਦੂਰੋਂ ਨੇੜਿਓਂ ਹਰ ਇੱਕ ਪਾਸਿਓਂ ਜਿਹੜਾ ਆ ਉਹ ਹਰਜੋਤ ਸਿੰਘ ਜੀ ਮਦਦ ਕਰਦੇ ਲਈ ਉਹ ਮੰਗ ਕਰ ਰਹੇ ਆ। ਜਿਹੜੀ ਇੱਕ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਆ, UN ਦੀ ਜਿਹੜੀ ਇਹ ਬਾਡੀ ਆ,
ਜਿਹੜੀ ਨਿਊਕਲੀਅਰ ਸੇਫਟੀ ਨੂੰ ਪ੍ਰਮੋਟ ਕਰਦੀ ਆ, ਉਹਨਾਂ ਨੇ ਅੰਕਾਰਾ ਜਿਹੜਾ ਟਰਕੀ ਦਾ ਤੇ ਸੀਰੀਆ ਦੇ ਲਾਗੇ ਜਿਹੜਾ ਇਹ ਇਲਾਕਾ ਆ, ਉੱਥੇ ਆਪਣੀ ਮਦਦ ਘੱਲਣ ਦੇ ਲਈ ਆਖਿਆ ਆ। ਟਰਕੀ ਨੇ ਜਿਹੜੇ US ਦੇ ਨਿਊਕਲੀਅਰ ਵੈਪਨਸ ਆ, ਉਹਨਾਂ ਨੂੰ ਉੱਥੇ ਪਿਛਲੇ 50 ਸਾਲਾਂ ਤੋਂ ਰੱਖਿਆ ਹੈਗਾ ਆ। ਸੋ ਅਜੇ ਤੱਕ ਡਿਫੈਂਸ ਦੇ ਵੱਲੋਂ ਕੋਈ ਇਹ ਨਹੀਂ ਦੱਸਿਆ ਗਿਆ ਵੀ ਇਹਦੇ ਉੱਤੇ ਕੋਈ ਅਸਰ ਤਾਂ ਨਹੀਂ ਜਿਹੜਾ ਉਹ ਪਿਆ ਹੈਗਾ। ਹਜ਼ਾਰਾਂ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਇਸ ਟਾਈਮ ਰਾਹਤ ਦੇ ਵਿੱਚ ਜਿਹੜੇ ਉਹ ਲੱਗੇ ਹੈਗੇ। 45 ਦੇ 45 ਨਾਟੋ ਦੇ ਜਿਹੜੇ ਨੇਸ਼ਨ ਆ, ਯੂਰਪੀਅਨ ਸੰਘ ਆ, ਉਹਨਾਂ ਸਾਰਿਆਂ ਨੇ ਟਰਕੀ ਨੂੰ ਜਿਹੜੀ ਆ ਮਦਦ ਦੇ ਲਈ ਵਚਨ ਦਿੱਤੇ ਨੇ। ਅਗਲੀ ਖਬਰ ਵਿੱਚ ਚਲੀਏ, ਓਹਾਇਓ ਤੋਂ ਆ ਰਹੀ ਹੈ। ਅੱਜ ਓਹਾਇਓ ਦੇ ਵਿੱਚ ਇੱਕ ਹੈਜ਼ਮੈਟ ਲੈ ਕੇ ਜਾ ਰਹੀ ਟ੍ਰੇਨ, ਉਹਦੇ ਵਿੱਚ ਬਹੁਤ ਵੱਡਾ ਐਕਸਪਲੋਜ਼ਨ ਹੋਇਆ ਤੇ ਟ੍ਰੇਨ ਡੀਰੇਲ ਹੋ ਗਈ ਆ। ਸੋ ਜੋ ਹੈਜ਼ਰਡਸ ਮਟੀਰੀਅਲ ਈਸਟ ਪੈਲੇਸਟਾਈਨ ਕਰਕੇ ਇਹ ਟਾਊਨ ਆ ਓਹਾਇਓ ਦੇ ਵਿੱਚ, ਉੱਥੇ ਜਾ ਕੇ ਐਕਸਪਲੋਜ਼ਨ ਹੋਇਆ। 150 ਕਾਰ ਟ੍ਰੇਨ ਜੋ ਸੀ ਉਹ ਡੀਰੇਲ ਹੋ ਗਈ ਹੈਗੀ ਆ। ਸੋ ਪੂਰੇ ਦਾ ਪੂਰਾ ਉਹ ਜੋ ਰੂਰਲ ਟਾਊਨ ਆ, ਵਿਲੇਜ ਆ ਈਸਟ ਪੈਲੇਸਟਾਈਨ, ਉਸ ਨੂੰ ਇਵੈਕੂਏਟ ਕੀਤਾ ਗਿਆ। ਇਹ ਵੀਕਐਂਡ ਦੇ ਦੌਰਾਨ ਵਾਪਰਿਆ। ਗਵਰਨਰ ਮਾਈਕ ਡਿਵਾਈਨ ਉਹਨਾਂ ਨੇ ਕਿਹਾ ਵੀ 500 ਦੇ ਕਰੀਬ ਜੋ ਰੈਜ਼ੀਡੈਂਟਸ ਆ ਉਹ ਉਸ ਏਰੀਏ 'ਚ ਰਹਿੰਦੇ ਸੀ, ਉਹਨਾਂ ਨੂੰ ਇਮੀਡੀਏਟਲੀ ਇਵੈਕੂਏਟ ਕੀਤਾ ਗਿਆ, ਕਿਉਂਕਿ ਇਹਦੇ ਵਿੱਚ ਬੜਾ ਖਤਰਨਾਕ ਕੈਮੀਕਲ ਜੋ ਟਰਾਂਸਪੋਰਟ ਕੀਤਾ ਜਾ ਰਿਹਾ ਸੀ ਤੇ ਉਹਦੇ ਵਾਈਨਲ ਕਲੋਰਾਈਡ ਕਰਕੇ ਇਹ ਹਾਈਲੀ ਫਲੇਮੇਬਲ ਹੁੰਦਾ ਆ ਤੇ ਇਹਦੇ ਨਾਲ ਰਿਸਕ ਆਫ ਕੈਂਸਰ ਹੁੰਦਾ ਹੈਗਾ ਆ। ਸੋ ਅਨਹੈਲਥੀ ਕੰਡੀਸ਼ਨ ਕਰਕੇ ਲੋਕਾਂ ਨੂੰ ਉਹ ਸਾਰੇ ਏਰੀਏ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਲੱਕਲੀ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਡਰਿੰਕਿੰਗ ਵਾਟਰ ਆ ਕਹਿੰਦੇ ਵੀ ਉਸ ਏਰੀਏ ਦਾ ਉਹ ਸੇਫ ਹੈਗਾ, ਉਹ ਆਲਰੇਡੀ ਗਵਰਨਰ ਦੇ ਹਿਸਾਬ ਦੇ ਨਾਲ ਉਹਨਾਂ ਨੇ ਚੈੱਕ ਕਰ ਲਿਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, FBI ਦੇ ਦੁਆਰਾ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਆ, ਜਿਹੜੇ ਕਿ ਇੱਕ ਹਮਲਾ ਕਰਨਾ ਚਾਹੁੰਦੇ ਸੀ ਬਾਲਟੀਮੋਰ ਦੀ ਪਾਵਰ ਗ੍ਰਿਡ ਦੇ ਉੱਤੇ। ਇੱਕ ਬੰਦਾ ਤੇ ਇੱਕ ਬੁੜੀ, ਇਹ ਦੋਨੋਂ ਜਾਣੇ ਗ੍ਰਿਫਤਾਰ ਜਿਹੜੇ ਉਹ ਕੀਤੇ ਆ। ਕਹਿੰਦੇ ਵੀ ਇਹ ਰੇਸ਼ਲੀ ਮੋਟੀਵੇਟਡ ਐਕਸਟ੍ਰੀਮਿਸਟ ਸੀਗੇ, ਜਿਨ੍ਹਾਂ ਨੂੰ ਕਹਿੰਦੇ ਆ ਵੀ ਇਸ ਪਿਛਲੇ ਵੀਕ ਦੇ ਵਿੱਚ ਕਸਟਡੀ 'ਚ ਲੈ ਲਿਆ ਗਿਆ ਸੀ, ਹਿਰਾਸਤ 'ਚ ਲੈ ਲਏ ਗਏ। ਇੱਕ ਨੂੰ ਮੈਰੀਲੈਂਡ ਨੂੰ ਤੇ ਇੱਕ ਨੂੰ ਫਲੋਰੀਡਾ ਤੋਂ ਗ੍ਰਿਫਤਾਰ ਕੀਤਾ ਗਿਆ। ਯਾਦ ਹੋਣਾ ਹਰਜੋਤ ਸਿੰਘ ਜੀ, ਸਾਊਥ ਕੈਰੋਲੀਨਾ ਤੇ ਹੋਰ ਮੁਲਕ ਦੇ ਸੂਬਿਆਂ ਦੇ ਕਈ ਸ਼ਹਿਰਾਂ ਦੇ ਵਿੱਚ ਇੱਦਾਂ ਹੀ ਐਨਰਜੀ ਗ੍ਰਿਡ ਦੇ ਉੱਤੇ ਜਿਹੜੀ ਇਲੈਕਟ੍ਰਿਸਿਟੀ ਗ੍ਰਿਡ ਆ ਉਸ ਉੱਤੇ ਹਮਲੇ ਕੀਤੇ ਸੀ, ਜਿਸ ਕਰਕੇ ਕਈ ਲੋਕਾਂ ਨੂੰ ਕਈ ਚਿਰ ਦਿਨ ਤੋਂ ਵੀਕ ਤੱਕ ਇਸ ਦੇ ਵਿੱਚ ਬਿਜਲੀ ਤੋਂ ਬਗੈਰ ਰਹਿਣਾ ਪਿਆ ਸੀਗਾ। ਬ੍ਰੈਂਡਨ ਰਸਲ ਤੇ ਸਾਰਾ ਕਲੈਨਡੈਨੀਅਲ, ਇਹਨਾਂ ਦੋਨਾਂ ਨੂੰ ਪਿਛਲੇ ਹਫ਼ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਕਹਿੰਦੇ ਵੀ ਰੇਸ਼ਲੀ ਮੋਟੀਵੇਟਡ ਇਹ ਦੋਨੋਂ ਦੱਸੇ ਜਾਂਦੇ ਸੀ। ਇਹ ਇੱਕ ਨਿਓ ਨਾਜ਼ੀ ਗਰੁੱਪ ਉਸ ਦੇ ਜਿਹੜੇ ਇਹ ਮੈਂਬਰ ਸੀਗੇ, ਐਟਮ ਵਾਫਨ ਡਿਵੀਜ਼ਨ, ਇਹ ਇੱਕ ਨਿਓ ਨਾਜ਼ੀ ਗਰੁੱਪ ਆ। ਇਹ ਰਸਲ ਜਿਹੜਾ ਆ ਉਸ ਦਾ ਕਹਿੰਦੇ ਵੀ ਫਾਊਂਡਰ ਦੱਸਿਆ ਜਾਂਦਾ ਸੀਗਾ ਵੀ ਇਸ ਦੇ ਕਰਕੇ ਹੀ ਇਹ ਇਹਨਾਂ ਦੇ ਵਿੱਚ ਜਿਹੜੀ ਹੈ ਇਹ ਹਿੰਸਾ ਵਾਲੇ ਪਾਸੇ ਨੂੰ ਵਧੇ ਹੋਏ ਸੀਗੇ। ਸੋ ਇਹ ਇਸ ਗ੍ਰਿਡ ਦੇ ਉੱਤੇ ਹਮਲਾ ਕਰਕੇ ਉੱਥੇ ਲੋਕਾਂ ਨੂੰ ਜਿਹੜਾ ਪੈਰਾਲਾਈਜ਼ ਇੱਕ ਹਿਸਾਬ ਦੇ ਨਾਲ ਕਰਨਾ ਚਾਹੁੰਦੇ ਸੀ, ਪੂਰੀ ਦੀ ਪੂਰੀ ਜਿਹੜੀ ਉਹ ਸਿਟੀ ਨੂੰ। ਸਪੈਸ਼ਲ ਏਜੰਟ ਜਿਹੜੇ FBI ਦੇ ਬਾਲਟੀਮੋਰ ਆਫਿਸ ਦੇ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ 61% ਬਾਲਟੀਮੋਰ ਦੇ ਰੈਜ਼ੀਡੈਂਟਸ ਜਿਹੜੇ ਕਿ ਕਾਲੇ ਮੂਲ ਦੇ ਆ, ਉਹਨਾਂ ਉੱਤੇ ਹੀ ਇੱਕ ਹਿਸਾਬ ਦੇ ਨਾਲ ਰੇਸ਼ਲੀ ਮੋਟੀਵੇਟਡ ਹਮਲਾ ਕਰਨਾ ਚਾਹੁੰਦੇ ਸੀਗੇ। ਹੁਣ ਐਕਸਟ੍ਰੀਮਿਸਟ ਗੋਲ ਇਹਨਾਂ ਦੇ ਹੋਰ ਕੀ ਹੋ ਸਕਦੇ ਸੀਗੇ, ਇਹ ਦੇਖਣ ਵਾਲੀ ਗੱਲ ਆ। ਨਿਓ ਨਾਜ਼ੀਜ਼ ਨੇ ਜਿਹੜਾ ਸਿਰ ਪਨਪਿਆ ਆ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ, ਹਰਜੋਤ ਸਿੰਘ ਜੀ, ਕਾਫੀ ਜ਼ਿਆਦਾ ਇਹ ਤੇਜ਼ੀ ਦੇ ਨਾਲ ਜਿਹੜੇ ਉਹ ਉੱਭਰੇ ਆ। ਸੋ ਜਿਹੜਾ ਐਕਸਟ੍ਰੀਮਿਜ਼ਮ ਆ, ਰਾਈਟ ਵਿੰਗ ਖਾਸ ਕਰਕੇ, ਇਸ ਟਾਈਮ ਉਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣਿਆ ਪਿਆ। ਹੁਣ ਲੋਕਾਂ ਦੇ ਲਈ ਦੇਖੋ, ਗ੍ਰਿਡ ਦੇ ਉੱਤੇ ਹਮਲਾ ਕਰਨਾ ਸਿਰਫ ਉਹਨਾਂ ਦੀ ਨਸਲ ਨੂੰ ਦੇਖਦੇ ਹੋਏ ਵੀ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਸਕੇ, ਇਹ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਇਸ ਟਾਈਮ ਬਣਿਆ ਪਿਆ ਹੈ। ਅਗਲੀ ਖਬਰ ਵਿੱਚ ਚਲੀਏ, 400 ਦੇ ਕਰੀਬ ਜੋ ਪ੍ਰੋਡਕਟਸ ਆ ਉਹ ਜਿਹਦੇ ਵਿੱਚ ਬ੍ਰੇਕਫਾਸਟ ਸੈਂਡਵਿਚਸ ਆ, ਫਰੂਟ ਕੱਪਸ ਆ, ਉਹਨਾਂ ਨੂੰ ਰੀਕਾਲ ਕੀਤਾ ਗਿਆ ਹੈਗਾ। ਕਹਿੰਦੇ ਵੀ ਪੋਸੀਬਲੀ ਲਿਸਟੀਰੀਆ ਕੰਟੈਮੀਨੇਸ਼ਨ ਉਹਨਾਂ ਦੇ ਵਿੱਚ ਹੋ ਸਕਦੀ ਹੈਗੀ ਆ। ਫਰੈਸ਼ ਆਈਡੀਏਸ਼ਨ ਗਰੁੱਪ LLC ਇਹ ਕੰਪਨੀ ਆ ਜਿਹੜੇ 9 ਸਟੇਟਸ ਜਿਹਦੇ ਵਿੱਚ ਤੇ ਨਾਲ ਦੀ ਨਾਲ ਵਾਸ਼ਿੰਗਟਨ DC ਦੇ ਵਿੱਚ ਇਹ ਸੈੱਲ ਇਹਨਾਂ ਨੇ ਕੀਤੇ ਪ੍ਰੋਡਕਟ ਜਨਵਰੀ 24 ਤੋਂ ਲੈ ਕੇ ਜਨਵਰੀ 30 ਤੱਕ।
ਸੋ FDA ਵੱਲੋਂ ਤੇ US ਸੈਂਟਰ ਫਾਰ ਡਿਸੀਜ਼ ਕੰਟਰੋਲ ਪ੍ਰੀਵੈਂਸ਼ਨ ਵੱਲੋਂ ਇਹਨਾਂ ਨੂੰ ਰੀਕਾਲ ਕੀਤਾ ਗਿਆ। ਕਹਿੰਦੇ ਵੀ ਜੋ ਲਿਸਟੀਰੀਆ ਕੰਟੈਮੀਨੇਟਡ ਫੂਡ ਜੇ ਤੁਸੀਂ ਖਾ ਲਓ ਉਹਦੇ ਨਾਲ ਤੁਹਾਨੂੰ ਬੁਖਾਰ ਹੋ ਜਾਂਦਾ, ਹੈਡਿਕ ਹੋ ਜਾਂਦਾ, ਡਾਇਰੀਆ ਹੋ ਜਾਂਦਾ, ਵੋਮਟਿੰਗ ਹੋ ਜਾਂਦੀ ਹੈਗੀ ਆ। ਤੇ ਬਹੁਤ ਸਾਰੇ ਲੋਕ ਜੋ 65 ਸਾਲਾਂ ਤੋਂ ਉੱਪਰ ਆ ਤੇ ਜਾਂ ਜੋ ਪ੍ਰੈਗਨੈਂਟ ਵੂਮਨ ਹੈਗੀਆਂ ਆ ਉਹਨਾਂ ਦੇ ਇਮਿਊਨ ਸਿਸਟਮ ਦੇ ਉੱਤੇ ਜ਼ਿਆਦਾ ਇਹ ਅਸਰ ਕਰਦੀ ਹੈਗੀ ਆ। 1600 ਦੇ ਕਰੀਬ ਲਿਸਟੀਰੀਆ ਦੇ ਨਾਲ ਹਰ ਸਾਲ ਲੋਕ ਬਿਮਾਰ ਹੁੰਦੇ ਆ USA 'ਚ, ਤੇ 260 ਦੇ ਕਰੀਬ ਲੋਕਾਂ ਦੀ ਮੌਤ ਹੁੰਦੀ ਹੈਗੀ ਆ। ਜੋ ਫੂਡ ਨੂੰ ਰੀਕਾਲ ਕੀਤਾ ਗਿਆ ਹੈਗਾ ਆ, ਇਹ ਡਿਸਟ੍ਰੀਬਿਊਟ ਕੀਤਾ ਗਿਆ ਸੀ ਕਨੈਟੀਕਟ ਦੇ ਵਿੱਚ, ਡਿਸਟ੍ਰਿਕਟ ਆਫ ਕੋਲੰਬੀਆ 'ਚ, ਮੈਰੀਲੈਂਡ, ਮੈਸੇਚਿਊਸੇਟਸ, ਨਿਊ ਜਰਸੀ, ਨਿਊਯਾਰਕ, ਨਾਰਥ ਕੈਰੋਲੀਨਾ, ਪੈਂਸਿਲਵੇਨੀਆ, ਸਾਊਥ ਕੈਰੋਲੀਨਾ ਤੇ ਵਰਜੀਨੀਆ ਦੇ ਵਿੱਚ। ਸੋ ਜੋ ਪ੍ਰੋਡਕਟ ਸੀ ਉਹਨਾਂ ਦੇ ਵਿੱਚ ਬੇਕਨ, ਐਗ ਤੇ ਮਫਨਸ, ਬ੍ਰੇਕਫਾਸਟ, ਕ੍ਰਿਸਾਨ, ਟੂਨਾ, ਚਿਕਨ ਸੈਂਡਵਿਚਸ ਤੇ ਫਰੂਟ ਕੱਪਸ, ਇਹ ਸਾਰਾ ਸਮਾਨ ਸੀਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਇਹਨਾਂ ਸਟੇਟਸ ਦੇ ਵਿੱਚ ਹੈਗੇ ਆ, ਤੇ ਜੇ ਕਿਸੇ ਨੇ ਇਸ ਕੰਪਨੀ ਦੇ ਪ੍ਰੋਡਕਟ ਖਰੀਦੇ ਹੈਗੇ ਤੇ ਉਹਨਾਂ ਨੂੰ ਉਹ ਵਰਤੋਂ ਨਾ, ਤੇ ਉਹਨਾਂ ਨੂੰ ਸਿੱਟ ਦਿਓ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਾ ਹੋਵੇ। ਜੀ ਜੀ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਜਸੂਸੀ ਜਿਹੜੇ ਬਲੂਨ ਆ ਇਹਨਾਂ ਨੇ ਇਸ ਟਾਈਮ ਪੂਰੀ ਤਰ੍ਹਾਂ ਹੜਕੰਪ ਜਿਹੜਾ ਆ ਉਹ ਮਚਾਇਆ ਪਿਆ ਹੈਗਾ ਆ। ਪਿਛਲੇ ਕੁਛ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੇ ਕਾਰਜਕਾਲ ਦੇ ਵਿੱਚ ਇਹ ਹੁਣ ਜਿਹੜੇ ਜਸੂਸੀ ਬਲੂਨ ਲੱਭੇ ਆ, ਜਿਹੜੇ ਚਾਈਨੀਜ਼ ਸਪਾਈ ਬਲੂਨ ਦੱਸੇ ਜਾ ਰਹੇ ਆ, ਸਾਊਥ ਕੈਰੋਲੀਨਾ ਦੇ ਕੋਸਟ ਦੇ ਉੱਤੇ ਕਹਿੰਦੇ ਵੀ ਉਹਨਾਂ ਨੂੰ ਸਿੱਟ ਲਿਆ ਗਿਆ। F-22 ਦੇ ਲੜਾਕੂ ਜਹਾਜ਼ਾਂ ਦੇ ਮਦਦ ਦੇ ਨਾਲ ਇਹਨਾਂ ਨੂੰ ਸੁੱਟਿਆ ਗਿਆ। ਮੋਂਟੈਨਾ ਦੇ ਵਿੱਚ ਜਿਹੜੇ ਇਹ ਹਰਜੋਤ ਸਿੰਘ ਜੀ ਹਾਈ ਅਲਟੀਟਿਊਡ ਸਰਵੇਲੈਂਸ ਬਲੂਨ ਉਹ ਦੇਖੇ ਗਏ ਸੀ। ਸੈਕਟਰੀ ਆਫ ਡਿਫੈਂਸ ਲੋਇਡ ਆਸਟਿਨ III ਉਹਨਾਂ ਨੇ ਰਿਟਨ ਸਟੇਟਮੈਂਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਵੀ ਉਹਨਾਂ ਨੂੰ ਜਿਹੜਾ ਉਹ ਕੱਢ ਲਿਆ ਗਿਆ। ਕਹਿੰਦੇ ਵੀ ਉਹਨਾਂ ਨੂੰ ਜਿਹੜੀਆਂ ਕਈ ਸਟ੍ਰੈਟੇਜਿਕ ਸਾਈਟਸ ਜਿਹੜੀਆਂ ਕੰਟੀਨੈਂਟਲ ਯੂਨਾਈਟਿਡ ਸਟੇਟਸ ਦੇ ਉੱਤੇ ਹੈਗੀਆਂ ਆ, ਇਹ ਪੀਪਲ ਰਿਪਬਲਿਕ ਆਫ ਚਾਈਨਾ ਵਾਲੇ ਆ, ਉਹਨਾਂ ਨੇ ਵਰਤਿਆ ਤੇ ਉਹਨਾਂ ਦੀ ਸਰਵੇਲੈਂਸ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਆ। ਇੱਥੋਂ ਤੱਕ ਕਿ ਕੈਨੇਡਾ ਵਿੱਚ ਵੀ ਇਹ ਦੇਖੇ ਗਏ ਸੀਗੇ। ਕਹਿੰਦੇ ਵੀ ਕੈਨੇਡੀਅਨ ਗਵਰਨਮੈਂਟ ਦੇ ਸਾਥ ਦੇ ਨਾਲ ਹੀ ਤੇ ਕੋਆਰਡੀਨੇਸ਼ਨ ਦੇ ਨਾਲ ਇਹਨਾਂ ਨੂੰ ਟਰੈਕ ਕਰਕੇ, ਇਹਨਾਂ ਦਾ ਐਨਾਲਿਸਿਸ ਕਰਕੇ ਤੇ ਜਿਹੜਾ ਇਸ ਨੂੰ ਥੱਲੇ ਹੁਣ ਸੁੱਟ ਲਿਆ ਗਿਆ। ਹੁਣ ਉਸ ਦੇ ਜਿਹੜੇ ਅੰਸ਼ ਡਿੱਗੇ ਨੇ ਸਮੁੰਦਰ ਦੇ ਵਿੱਚ ਜਿਹੜੇ ਆ ਉਹ ਜਿਹੜੇ ਹਰਜੋਤ ਸਿੰਘ ਜੀ ਲੱਭਣ ਦੀ ਜਿਹੜੇ ਉਹ ਯਤਨ ਕੀਤੇ ਜਾ ਰਹੇ ਆ, ਕੀ ਇਸ ਦੇ ਵਿੱਚ ਹੈਗਾ ਸੀ। ਉਧਰ ਚੀਨ ਨੇ ਇਹ ਚੀਜ਼ ਮੰਨ ਲਈ ਆ ਵੀ ਇੱਕ ਹੋਰ ਸਪਾਈ ਬਲੂਨ ਜਿਹੜਾ ਲੈਟਿਨ ਅਮਰੀਕਾ ਦੇ ਵਿੱਚ ਘੁੰਮ ਰਿਹਾ ਸੀ, ਉਹਨਾਂ ਨੇ ਮੰਨਿਆ ਵੀ ਉਹ ਉਹਨਾਂ ਦਾ ਹੈਗਾ ਆ। ਇਹ ਅਨਮੈਨਡ 에ਅਰਕ੍ਰਾਫਟ ਫਲਾਈ ਕਰ ਰਿਹਾ ਸੀਗਾ ਲੈਟਿਨ ਅਮਰੀਕਾ ਦੇ ਵਿੱਚ, ਜਿਹੜਾ ਓਰੀਜਿਨੇਟ ਹੋਇਆ ਸੀਗਾ ਚਾਈਨਾ ਤੋਂ। ਇਹ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਕਾਫੀ ਪੇਚੀਦਗੀ ਵਾਲਾ ਮਸਲਾ ਬਣਿਆ ਪਿਆ ਹੈ। ਰਿਪਬਲਿਕਨ ਪਾਰਟੀ ਵਾਲੇ ਸਾਰੇ ਜਾਣੇ ਹੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਜਿਹੜੇ ਉਹ ਘੇਰ ਰਹੇ ਆ ਵੀ ਭਾਈ ਇਸ ਦੇ ਵਿੱਚ ਇੰਨੀ ਢਿੱਲ ਮੱਠ ਜਿਹੜੀ ਆ ਉਹ ਕਿਉਂ ਰਹਿ ਗਈ। ਇਸੇ ਦੌਰਾਨ ਖਬਰ ਇੱਕ ਹੋਰ ਨਾਲ ਜਿਹੜੀ ਉਹ ਚਰਚਾ ਜਿਹੜੀ ਉਹ ਫੜ ਗਈ ਵੀ ਟਰੰਪ ਕਾਰਜਕਾਲ ਦੇ ਵਿੱਚ 3 ਬਲੂਨ ਇਦਾਂ ਦੇ ਆਏ ਜਿਨ੍ਹਾਂ ਦੇ ਬਾਰੇ ਕਿਸੇ ਨੂੰ ਦੱਸਿਆ ਤੱਕ ਨਹੀਂ ਗਿਆ। ਤੇ ਜਿੱਥੇ ਕਿ ਰਿਪਬਲਿਕਨਸ ਇਹ ਕਹਿ ਰਹੇ ਸੀਗੇ ਵੀ ਭਾਈ ਕੀ ਚੱਕਰ ਆ ਵੀ ਬਾਈਡਨ ਹੁਣਾਂ ਨੇ ਇੰਨਾ ਸਮਾਂ ਜਿਹੜਾ ਉਹ ਕਿਉਂ ਲਾ ਦਿੱਤਾ ਗਿਆ। ਸੋ ਇਹ ਹੁਣ ਇੱਕ ਵਾਰੀ ਫੇਰ ਜਿਹੜਾ ਉਹ ਮਸਲਾ ਬਣਿਆ ਪਿਆ ਆ। ਉਧਰ ਇਹ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਵੀ ਇਹਨੂੰ ਪਹਿਲੋਂ ਜਿਹੜਾ ਆ ਉਹ ਕਿਉਂ ਨਹੀਂ ਸੁੱਟਿਆ ਗਿਆ, ਜਿਸ ਦੇ ਵਿੱਚ ਡਿਪਾਰਟਮੈਂਟ ਆਫ ਡਿਫੈਂਸ ਵਾਲਿਆਂ ਨੇ ਇਹ ਆਪਣੇ ਵੱਲੋਂ ਕਹਿਣ ਦੀ ਕੋਸ਼ਿਸ਼ ਕੀਤੀ ਵੀ ਜੇ ਭਾਈ ਇਸ ਨੂੰ ਇਦਾਂ ਸਿੱਟ ਦੇ ਤਾਂ ਲੋਕਾਂ ਉੱਤੇ ਡਿੱਗ ਸਕਦਾ ਸੀ ਤੇ ਉਸ ਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਜਿਹੜਾ ਉਹ ਹੋ ਸਕਦਾ ਆ। ਸੋ ਹੁਣ ਇਹ ਚਾਈਨੀ ਸਰਵੇਲੈਂਸ ਬਲੂਨ ਨੂੰ ਲੈ ਕੇ ਇਸ ਟਾਈਮ ਮਸਲਾ ਪੂਰੀ ਤਰ੍ਹਾਂ ਹਰਜੋਤ ਸਿੰਘ ਜੀ ਭਖ ਚੁੱਕਾ ਆ ਤੇ ਜਿਹੜੇ ਰਿਪਬਲਿਕਨਸ ਆ ਉਹ ਇਸ ਦੇ ਉੱਤੇ ਜਿਹੜਾ ਉਹ ਰੌਲਾ ਪਾ ਰਹੇ ਆ ਤੇ ਦੂਜੇ ਪਾਸੇ ਡੈਮੋਕ੍ਰੇਟਸ ਇਹ ਕਹਿ ਰਹੇ ਆ ਵੀ ਭਾਈ ਤੁਸੀਂ ਆਪਣੇ ਕਾਰਜਕਾਲ ਦੇ ਵਿੱਚ ਦੱਸਿਆ ਨਹੀਂ। ਇਸੇ ਦੇ ਉੱਤੇ ਟਰੰਪ ਹੁਣਾਂ ਨੇ ਇਹਨਾਂ ਸਾਰੀਆਂ ਰਿਪੋਰਟਸ ਨੂੰ ਫੇਕ ਡਿਸਇਨਫੋਰਮੇਸ਼ਨ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਆਖ ਦਿੱਤਾ ਹੈਗਾ ਆ। ਸੋ ਇਹ ਇੱਕ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਸਿਆਸੀ ਪਿੜ ਜਿਹੜਾ ਹੈ ਉਹ ਨਵਾਂ ਆ ਚੁੱਕਾ ਆ ਤੇ ਇਹ ਹੁਣ ਇਲੈਕਸ਼ਨਾਂ ਵੀ ਜਿਹੜੀਆਂ ਜਦੋਂ ਆਉਣੀਆਂ ਆ ਇਸ ਦੇ ਵਿੱਚ ਇਹ ਮਸਲਾ ਕਾਫੀ ਜ਼ਿਆਦਾ ਗੰਭੀਰਤਾ ਦੇ ਨਾਲ ਆਉਣਾ ਆ। ਨੈਸ਼ਨਲ ਸਿਕਿਉਰਿਟੀ ਨੂੰ ਇਸ ਦੇ ਨਾਲ ਕੀ ਖਤਰਾ ਹੋਇਆ, ਕਿਹੜੀਆਂ ਇਹਨਾਂ ਨੇ ਚੀਜ਼ਾਂ ਨੂੰ ਸਰਵੇ ਕੀਤਾ, ਕਿਹੜੀ ਚੀਜ਼ ਜਿਹੜੀ ਇਸ ਦੀ ਜਸੂਸੀ ਕਰਨ 'ਚ ਕਾਮਯਾਬ ਰਹੇ ਆ, ਇਹ ਇਸ ਟਾਈਮ ਵੱਡੇ ਜਿਹੜੇ ਸਵਾਲ ਨੇ। ਸੋ ਚਾਈਨਾ ਨੇ ਆਪਣੀ ਸਰਵੇਲੈਂਸ ਗੇਮ ਇੱਦਾਂ ਲੱਗਦਾ ਆ
ਕਾਫੀ ਤਿੱਖੀ ਤੇ ਕਾਫੀ ਤੇਜ਼ ਕੀਤੀ ਆ। ਅਮਰੀਕਾ ਦੇ ਨਾਲ ਲੈਟਿਨ ਅਮਰੀਕਾ ਦੇ ਮੁਲਕਾਂ ਦੇ ਵਿੱਚ ਵੀ ਆਪਣੇ ਜਿਹੜੇ ਜਸੂਸੀ ਵਾਲੇ ਬੈਲੂਨ ਆ ਉਹ ਘੱਲੇ ਨੇ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਯੂਰਪੀਅਨ ਯੂਨੀਅਨ ਨੇ ਰਸ਼ੀਆ ਤੋਂ ਡੀਜ਼ਲ ਤੇ ਗੈਸ ਲੈਣਾ ਬੰਦ ਕਰਤਾ। ਇੰਡੀਆ ਦਾ ਅਡਾਨੀ $110 ਬਿਲੀਅਨ ਲੂਜ਼ ਕਰ ਚੁੱਕਾ ਤੇ ਬਹੁਤ ਵੱਡੀ ਗਿਣਤੀ 'ਚ ਪ੍ਰੋਟੈਸਟ ਹੋ ਰਿਹਾ ਇੰਡੀਆ 'ਚ। ਡੈਲ ਨੇ 6500 ਦੇ ਕਰੀਬ ਬੰਦੇ ਲੇ ਆਫ ਕੀਤੇ ਹੈਗੇ ਆ। ਬਫਲੋ 'ਚ ਇੱਕ, ਨਿਊਯਾਰਕ 'ਚ ਭੁਚਾਲ ਆਇਆ ਤੇ ਕੈਲੀਫੋਰਨੀਆ 'ਚ ਨਵਾਂ ਬਿੱਲ ਆ ਰਿਹਾ ਜਿਹਦੇ ਮੁਤਾਬਕ ਸਾਰੇ ਹੀ ਗਨ ਓਨਰਸ ਨੂੰ ਇੰਸ਼ੋਰੈਂਸ ਲੈਣੀ ਪਊਗੀ। ਤੇ ਜੈਨਟ ਯੈਲਨ ਨੇ ਇਹ ਕਿਹਾ ਆ ਵੀ ਜਿੰਨੀ ਲੋ ਅਨਪਲਾਇਮੈਂਟ ਆ ਤੇ ਰਿਸੈਸ਼ਨ ਨਹੀਂ ਆ ਸਕਦਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਤੋਂ ਪਹਿਲਾਂ ਇਹ ਦੱਸਦੇ ਜਾਈਏ ਵੀ 2023 ਦਾ ਗ੍ਰੈਮੀਜ਼ ਅਵਾਰਡ ਦੇ ਵਿੱਚ ਵਾਈਟ ਸਨ ਇੱਕ ਜੋ ਹੈਗਾ, ਉਹਨਾਂ ਨੇ ਬੈਸਟ ਨਿਊ ਏਜ ਐਂਬੀਐਂਟ ਤੇ ਚੈਂਟ ਐਲਬਮ ਇਹ ਅਵਾਰਡ ਜਿੱਤਿਆ। ਤੇ ਦੋਨੋਂ ਹੀ ਸਿੰਘ ਹੈਗੇ ਆ, ਦਸਤਾਰਧਾਰੀ ਆ। ਸੋ ਉਹਨਾਂ ਦੇ ਨਾਮ ਮੈਨੂੰ ਹਜੇ ਤੱਕ ਨਹੀਂ ਪਤਾ ਲੱਗੇ, ਉਹ ਜ਼ਰੂਰ ਆਪਾਂ ਆਉਣ ਵਾਲੇ ਸਮੇਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ। ਜੀ ਰਾਜ ਜੀ ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਜੇ ਆਪਾਂ ਵੱਧਦੇ ਜਾਈਏ ਤਾਂ ਕੀ ਕੁਛ ਜਿਹੜਾ ਉਹ ਚੱਲ ਰਿਹਾ ਯੂਕੇ ਜਿਹੜੇ EU ਆ, ਯੂਰਪੀਅਨ ਸੰਘ ਆ, ਉਹਨਾਂ ਨੇ ਹੁਣੇ ਜਿਹੜਾ ਰਸ਼ੀਅਨ ਡੀਜ਼ਲ ਤੇ ਜਿਹੜੇ ਹੋਰ ਉਹਨਾਂ ਦੇ ਤੇਲ ਦੇ ਨਾਲ ਜੁੜੇ ਹੋਏ ਪ੍ਰੋਡਕਟਸ ਆ ਉਹਨਾਂ ਨੂੰ ਬੈਨ ਕਰ ਦਿੱਤਾ ਆ। ਜਦ ਕਿ 24 ਫਰਵਰੀ ਨੂੰ 1 ਸਾਲ ਹੋ ਜਾਣਾ ਆ ਯੂਕਰੇਨ ਦੇ ਉੱਤੇ ਹਮਲਾ ਸ਼ੁਰੂ ਕੀਤਿਆਂ ਨੂੰ ਰੂਸ ਦੇ ਦੁਆਰਾ। ਤੇ ਜਿਹੜੇ ਵੈਸਟਰਨ ਐਨਾਲਿਸਟ ਆ ਉਹ ਇਹ ਮੰਨ ਰਹੇ ਆ ਵੀ ਇਹਨਾਂ ਇਲਾਕਿਆਂ ਦੇ ਵਿੱਚ ਤਾਬੜਤੋੜ ਹਮਲੇ ਆ ਉਹ ਰੂਸ ਦੇ ਦੁਆਰਾ ਤੇਜ਼ ਕੀਤੇ ਜਾ ਸਕਦੇ ਨੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਉਧਰ ਯੂਕਰੇਨ ਦੀ ਗਵਰਨਮੈਂਟ ਦੇ ਵਿੱਚ ਵੀ ਕਰਪਸ਼ਨ ਦੇ ਮਾਮਲੇ ਦੇ ਵਿੱਚ ਕਈ ਲੋਕਾਂ ਨੂੰ ਬਾਹਰ ਦੇ ਜਿਹੜੇ ਉਹ ਰਸਤੇ ਦਿਖਾਏ ਗਏ ਆ ਤੇ ਸ਼ੇਕਅਪ ਉਹ ਦੇਖਿਆ ਗਿਆ ਹੈਗਾ ਆ। ਉਧਰ ਯੂਕਰੇਨ ਨੇ ਮੰਗ ਕੀਤੀ ਸੀ ਫਾਈਟਰ ਜੈਟਸ ਦੀ, ਜਿਹੜੇ ਉਹਨਾਂ ਨੂੰ ਅਮਰੀਕਾ ਨੇ ਤਾਂ ਦੇਣ ਤੋਂ ਸਿੱਧੀ ਨਾ ਕਰ ਦਿੱਤੀ ਸੀ, ਪਰ ਬੈਟਲ ਟੈਂਕਸ ਜਿਹੜੇ ਆ ਉਹ ਉਹਨਾਂ ਨੂੰ ਜ਼ਰੂਰ ਯੂਕਰੇਨ ਨੂੰ ਮਿਲ ਰਹੇ ਹੈਗੇ ਆ। ਉਧਰ ਤੇਲ, ਰਸ਼ੀਅਨ ਤੇਲ ਤੇ ਜਿਹੜੇ ਡੀਜ਼ਲ ਆ ਉਸ ਦੇ ਉੱਤੇ ਬੈਨ ਲਾਉਣ ਦੇ ਨਾਲ ਯੂਰਪੀਅਨ ਸੰਘ ਦੇ ਵਿੱਚ ਇਹ ਇੱਕ ਵੱਡਾ ਝਟਕਾ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਕਹਿੰਦੇ ਵੀ ਕ੍ਰੈਮਲਿਨ ਦੇ ਉੱਤੇ ਇਸ ਨੂੰ ਜਿਹੜੇ ਇੱਕ ਝਟਕੇ ਦੇ ਵਜੋਂ ਹੀ ਮੰਨਿਆ ਜਾ ਸਕਦਾ ਹੈ। ਇਹ ਕੁਝ ਦਿਨ ਪਹਿਲਾਂ ਹੀ ਫੈਸਲਾ ਲਿਆ ਗਿਆ ਆ। US, G7 ਤੇ EU ਤੇ ਆਸਟ੍ਰੇਲੀਆ ਇਹਨਾਂ ਨੇ ਇੱਥੋਂ ਤੱਕ ਕਿ $100 ਪਰ ਬੈਰਲ ਦੇ ਹਿਸਾਬ ਦੇ ਨਾਲ ਕੈਪ ਜਿਹੜਾ ਉਹ ਸੈੱਟ ਕਰ ਦਿੱਤਾ ਵੀ ਇਸ ਤੋਂ ਮਹਿੰਗਾ ਜਿਹੜਾ ਆ ਤੇਲ ਇਹਨਾਂ ਦੇ ਕੋਲੋਂ, ਰੂਸ ਦੇ ਕੋਲੋਂ ਆਪਾਂ ਨਹੀਂ ਖਰੀਦਣਾ ਹੈਗਾ। ਤੇ $45 ਪਰ ਬੈਰਲ ਜਿਹੜੇ ਫਿਊਲ ਆਇਲ ਦੇ ਉੱਤੇ US ਟ੍ਰੈਜਰੀ ਡਿਪਾਰਟਮੈਂਟ ਨੇ ਜਿਹੜਾ ਦੱਸਿਆ ਵੀ ਉਹ ਕੈਪ ਜਿਹੜਾ ਲਗਾ ਦਿੱਤਾ ਹੈਗਾ ਆ। ਸੋ ਇਹ ਹੁਣ ਯੂਰਪੀਅਨ ਸੰਘ ਨੇ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਕੀਤਾ ਤਾਂ ਜ਼ਰੂਰ ਹੈਗਾ ਆ, ਪਰ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਉੱਥੇ ਇੰਨੀ ਭਰ ਸਿਆਲਾਂ ਦੇ ਵਿੱਚ ਬਗੈਰ ਗੈਸ ਤੋਂ ਜਾਂ ਬਗੈਰ ਡੀਜ਼ਲ ਤੋਂ ਕਿੰਨਾ ਚਿਰ ਜਿਹੜਾ ਉਹ ਸਰਵਾਈਵ ਕਰੂਗਾ, ਕਿਉਂਕਿ ਇਕੋਨਮੀ ਦੇ ਉੱਤੇ ਵੀ ਕਾਫੀ ਅਸਰ ਪੈਂਦਾ ਆ। ਜੀ ਬਿਲਕੁਲ, ਯੂਕਰੇਨ ਨੇ ਅਲਾਈਜ਼ ਨੂੰ ਕਿਹਾ ਵੀ ਫਾਈਟਰ ਜੈਟ ਜਲਦੀ ਤੋਂ ਜਲਦੀ ਭੇਜੋ। ਹਿਊਮਨ ਰਾਈਟਸ ਵਾਚ ਗਰੁੱਪ ਨੇ ਯੂਕਰੇਨ ਨੂੰ ਇਨਵੈਸਟੀਗੇਟ ਕਰਨ ਦੇ ਲਈ ਕਿਹਾ ਵੀ ਜੋ ਲੈਂਡ ਮਾਈਨਸ ਆ, ਬੈਂਡ ਲੈਂਡ ਮਾਈਨਸ ਆ ਜਿਹੜੀਆਂ ਨਹੀਂ ਯੂਜ਼ ਕੀਤੀਆਂ ਜਾ ਸਕਦੀਆਂ, ਉਹ ਈਸਟਰਨ ਯੂਕਰੇਨੀਅਨ ਸਿਟੀ ਆਫ ਈਜ਼ੀਅਮ 'ਚ ਪਾਈਆਂ ਗਈਆਂ, ਉਸ ਦੀ ਇਨਵੈਸਟੀਗੇਸ਼ਨ ਕਰੋ। ਤੇ ਯੂਰਪੀਅਨ ਯੂਨੀਅਨ ਯੂਕਰੇਨ ਸਮਿਟ ਦੇ ਲਈ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲੀਅਨ ਨੇ ਡੈਲੀਗੇਸ਼ਨ ਕੀਵ ਨੂੰ ਭੇਜਿਆ ਆ।
ਤੇ ਨਵੀਆਂ ਯੂਐਸ ਨੇ ਸੈਂਕਸ਼ਨਸ ਲਾ ਦਿੱਤੀਆਂ ਆ ਰਸ਼ੀਆ ਦੇ ਮਿਲਟਰੀ ਨੂੰ, ਜੋ ਇਰਾਨੀਅਨ ਡਰੋਨ ਮੇਕਰ ਕੰਪਨੀਆਂ ਜਿਹਨ ਭੇਜਿਆ। ਇਹ ਕੰਪਨੀਆਂ ਦੇ ਆਫਿਸ ਬਲਗਾਰੀਆ, ਸਾਈਪਰਸ, ਇਜ਼ਰਾਈਲ ਤੇ ਸਿੰਗਾਪੁਰ 'ਚ ਆ। ਇਹ ਸਾਰਿਆਂ ਨੂੰ ਉੱਥੇ ਸੈਂਕਸ਼ਨ ਲਾਈਆਂ ਗਈਆਂ ਵੀ ਇਹਨਾਂ ਨੂੰ ਨਹੀਂ ਵਰਤ ਸਕਦੇ। ਤੇ 100 ਦੇ ਕਰੀਬ ਯੂਕਰੇਨੀਅਨ ਕੈਦੀਆਂ ਨੂੰ ਛੱਡਿਆ ਗਿਆ ਹੈ ਤੇ ਉਧਰਲੇ ਪਾਸੇ 63 ਦੇ ਕਰੀਬ ਰਸ਼ੀਅਨ ਕੈਦੀਆਂ ਨੂੰ ਛੱਡਿਆ ਗਿਆ ਹੈਗਾ। ਜੀ ਹੁਣ ਖਬਰ ਆਈ ਹੈ ਜੀ 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 ਵਾਈਟ ਸਨ ਦਾ ਜਿਹੜਾ ਹਰਜੋਤ ਸਿੰਘ ਜੀ ਗ੍ਰੈਮੀ ਵਾਲਾ, ਮੈਂ ਅਪਡੇਟ ਕਰਦਾ ਜਾਵਾਂ, ਉਹਨਾਂ ਦੇ ਨਾਮ ਮੈਂ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰੂ ਜਸ, ਹਰੀ ਜੀਵਨ ਤੇ ਐਡਮ ਬੈਰੀ, ਇਹ ਜਿਹੜੇ 3 ਜਣੇ ਨੇ ਦਾ ਇਹ ਬੈਂਡ ਆ, ਸਿੰਘ ਸਿੰਘਣੀ ਜਿਹੜੇ ਇਸ ਦੇ ਵਿੱਚ ਹਨ। ਤੇ ਇਹਨਾਂ ਨੇ ਇਹ ਜਿਹੜਾ ਵਾਈਟ ਸਨ ਕਰਕੇ ਐਲਬਮ ਜਿਹੜੀ ਉਹ ਕੱਢੀ ਸੀਗੀ। 8 ਐਲਬਮਾਂ ਇਹਨਾਂ ਦੀਆਂ, 200 ਤੋਂ ਵੱਧ ਗਾਣੇ ਆ, ਤੇ ਇਹਨਾਂ ਨੂੰ ਇਹ ਜਿਹੜਾ ਗ੍ਰੈਮੀ ਅਵਾਰਡ ਮਿਲਿਆ ਆ। ਇਸ ਤੋਂ ਪਹਿਲਾਂ ਵੀ ਜਿਹੜਾ 2007 ਦੇ ਵਿੱਚ ਵੀ ਜਿਹੜੇ ਵਾਈਟ ਸਨ ਆ, ਉਹਨਾਂ ਨੂੰ ਇੱਕ ਗ੍ਰੈਮੀ ਅਵਾਰਡ ਆ ਵਾਈਟ ਸਨ 2 ਐਲਬਮ ਦੇ ਲਈ ਮਿਲਿਆ ਸੀਗਾ। ਸੋ ਇਸ ਵਾਰ ਵੀ ਇਹਨਾਂ ਨੇ ਦੂਸਰੀ ਵਾਰੀ ਜਿਹੜਾ ਗ੍ਰੈਮੀ ਅਵਾਰਡ ਜਿੱਤਿਆ ਹੈਗਾ ਆ। ਜੀ ਹਰਜੋਤ ਜੀ। ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਚੱਲੀਏ। ਇੰਡੀਆ ਦੇ ਵਿੱਚ ਅਡਾਨੀ ਦਾ ਜੋ ਮਹਿਲ ਆ ਉਹ ਹੁਣ ਡਿੱਗਦਾ ਨਜ਼ਰ ਆ ਰਿਹਾ ਆ। ਹੁਣ ਤੱਕ 110 ਬਿਲੀਅਨ ਤੋਂ ਵੱਧ ਡਾਲਰ ਆ ਅਡਾਨੀ ਗਰੁੱਪ ਦੀਆਂ ਕੰਪਨੀਆਂ ਜੋ ਉਹ ਲੂਜ਼ ਕਰ ਚੁੱਕੀਆਂ ਆ। ਉਹ ਤੋਂ ਬਾਅਦ ਇੰਡੀਆ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਆ। ਸਾਰੇ ਲੋਕਾਂ ਨੂੰ ਪਤਾ ਹੈ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਬਹੁਤ ਹੀ ਲਾਗੇ ਆ ਅਡਾਨੀ ਸਾਹਿਬ, ਕਿਉਂਕਿ ਦੋਨੋਂ ਹੀ ਇੱਕ ਸਟੇਟ ਨੂੰ ਬਿਲੋਂਗ ਕਰਦੇ ਆ। ਪਰ ਲੋਕਾਂ ਦਾ ਕੰਸਰਨ ਇਸ ਟਾਈਮ ਇਹ ਆ ਵੀ ਸਟੇਟ ਬੈਂਕ ਆਫ ਇੰਡੀਆ ਤੇ ਜੇ ਸਭ ਤੋਂ ਵੱਡੀ ਇੰਡੀਆ ਦੀ ਇੱਕ ਲਾਈਫ ਇੰਸ਼ੋਰੈਂਸ ਕੰਪਨੀ ਆ LIC, ਉਹ ਸਾਰੇ ਇਹ ਬੈਕ ਕਰਦੇ ਹੈਗੇ ਇਹਨਾਂ ਦੀ ਇਨਵੈਸਟਮੈਂਟ ਨੂੰ। ਸੋ ਲੋਕਾਂ ਦੇ ਉਹ ਪੈਸੇ ਨਾ ਕਿਤੇ ਮਰ ਜਾਣ, ਇਸ ਕਰਕੇ ਲੋਕ ਬਹੁਤ ਘਬਰਾਏ ਹੋਏ ਹੈਗੇ ਆ। 4.23% ਸਟੇਕ ਜੋ ਅਡਾਨੀ ਦੀ ਫਰਮ ਆ LIC ਦਾ ਹੈਗਾ ਆ, ਤੇ 9.14% ਸਟੇਕ ਅਡਾਨੀ ਪੋਰਟਸ ਦੇ ਵਿੱਚ ਹੈਗਾ, ਤੇ 5.96% ਅਡਾਨੀ ਟੋਟਲ ਗੈਸ ਦੇ ਵਿੱਚ ਆ। ਇਸੇ ਤਰ੍ਹਾਂ SBI ਨੇ ਵੀ ਦੱਸਿਆ ਵੀ ਉਹਨਾਂ ਦਾ 0.9% ਟੋਟਲ ਲੋਨ ਆ ਉਹਨਾਂ ਦਾ ਬੈਂਕ ਦਾ, ਜਿਹੜਾ ਕਿ 270 ਬਿਲੀਅਨ ਰੁਪਏ, 3.3 ਬਿਲੀਅਨ ਡਾਲਰ ਬਣਦਾ ਹੈਗਾ ਆ। ਤੋ ਜਿਹੜੀ ਕੰਡੀਸ਼ਨ ਆ ਅਡਾਨੀ ਗਰੁੱਪ ਦੀ ਬਹੁਤ ਬੈਡ ਚੱਲ ਰਹੀ ਹੈ ਇਸ ਟਾਈਮ। ਉਹਨਾਂ ਨੇ ਬਹਾਨੇ ਬੂਨੇ ਤਾਂ ਬਹੁਤ ਮਾਰੇ ਸੀ ਪਈ ਜੀ ਨਹੀਂ ਇਹ ਸਾਡੇ ਨਾਲ ਇੱਕ ਤਰ੍ਹਾਂ ਦੇ ਨਾਲ ਜੋ ਕਿਸੇ ਨੂੰ ਧੱਕਾ ਝੱਲ ਕਰ ਨਹੀਂ ਰਹੇ ਹੋ ਆ। ਰਿਹਾ ਵੀ ਇੰਡੀਅਨ ਮੂਲ ਦਾ ਬੰਦਾ ਐਡਾ ਤਕੜਾ ਬਿਲੀਅਨਰ ਹੋ ਗਿਆ, ਇੰਨਾ ਜ਼ਿਆਦਾ ਅਮੀਰ ਹੋ ਰਿਹਾ। ਪਰ ਇਹ ਸਾਰਾ ਕੁਝ ਜਿਹੜਾ ਆ ਫੇਲ ਹੁੰਦਾ ਨਜ਼ਰ ਆ ਰਿਹਾ। ਜੀ ਉੱਥੇ ਜਿਹੜੇ ਹਰਜੋਤ ਸਿੰਘ ਜੀ, ਜਿਹੜੇ ਕ੍ਰਿਕਟਰਾਂ ਤੋਂ ਲੈ ਕੇ ਤੇ MLA MP ਆਮ ਲੋਕਾਂ ਨੂੰ ਜਿਹੜਾ ਕਾਪੀ ਪੇਸਟ ਕਰਵਾਇਆ ਜਾ ਰਿਹਾ, ਕਹਿੰਦੇ ਵੀ ਗੋਰਿਆਂ ਦੇ ਕੋਲੋਂ ਇਹਨਾਂ ਦੀ ਜਿਹੜੀ ਉਹ ਜਰੀ ਨਹੀਂ ਜਾਣਦੀ ਜਿਹੜੀ ਅਡਾਨੀ ਦੀ ਜਿਹੜੀ ਚੜ੍ਹਾਈ ਆ। ਸੋ ਇਸ ਨੂੰ ਲੈ ਕੇ ਭਾਈ ਪਹਿਲੋਂ ਵੀ ਅਬਾਨੀ ਰਿਹਾ ਆ ਅਮੀਰਾਂ ਦੇ ਵਿੱਚ, ਹੋਰ ਥੋੜੇ ਆ, ਉਹਨਾਂ ਨੂੰ ਕਦੀ ਕਿਸੇ ਨੇ ਕੁਛ ਨਹੀਂ ਜਿਹੜਾ ਉਹ ਵਾਕਿਆ। ਹੁਣ ਇੱਦਾਂ ਵੀ ਕਿਉਂਕਿ ਮੋਦੀ ਦਾ ਨਜ਼ਦੀਕੀ ਆ, ਸੋ ਇਹ ਸਕੈਮ ਹੋ ਸਕਦਾ ਹੈ ਇਹਦੇ ਵਿੱਚ, ਹੋਰ ਪਤਾ ਨਹੀਂ ਕੀ ਕੁਛ ਮਿਲਿਆ ਗਲਿਆ ਆ। ਸੋ ਮੋਦੀ ਦੀ ਖੱਲ ਬਚਾਉਣ ਦੇ ਲਈ, ਅਦਾਨੀ ਦੀ ਖੱਲ ਬਚਾਉਣ ਦੇ ਲਈ ਸਾਰੇ ਜਾਣੇ ਨੰਗੇ ਧੜ ਜਿਹੜੇ ਉਹ ਉੱਥੇ ਆ ਚੁੱਕੇ ਨੇ। ਸੋ ਗਾਹ ਪਾਇਆ ਪਿਆ ਆ ਜਿਹੜਾ ਹਰਜੋਤ ਸਿੰਘ ਜੀ, ਆਪਾਂ ਕਹਿ ਸਕਦੇ ਹਾਂ ਪੂਰਾ। ਪਰ ਲੋਕ ਜਿਹੜੇ ਉਹ ਇਸ ਚੀਜ਼ ਨੂੰ ਜਿਹੜਾ ਉਹ ਦੇਖ ਰਹੇ ਆ ਵੀ ਭਾਈ ਸਾਡੇ ਡਾਲਰ ਤਾਂ ਜਿਹੜੇ ਉਹ ਰੁਪਈਏ ਜਿਹੜੇ ਉਹ ਡੁੱਬਦੇ ਜਾਂਦੇ ਆ। ਹੁਣ ਦੇਖੋ ਵੀ ਜਿਹੜਾ FPO ਇਹਨੇ ਰਿਲੀਜ਼ ਕੀਤਾ, 3% ਆਮ ਲੋਕਾਂ ਨੇ ਸਬਸਕ੍ਰਾਈਬ ਕੀਤਾ। ਫਿਰ ਮਿੱਤਲ ਹੁਣਾਂ ਨੂੰ ਕਹਿ ਕੇ ਤੇ ਅੰਬਾਨੀਆਂ ਨੂੰ ਕਹਿ ਕੇ ਤੇ ਹੋਰ ਅਮੀਰਾਂ ਨੂੰ ਜਿਹੜਾ ਕਹਿ ਕੇ ਆਪਣਾ FPO ਉਹ ਤਾਂ ਪੂਰਾ ਸਬਸਕ੍ਰਾਈਬ ਕਰਾ ਲਿਆ। ਤੇ ਪਰ ਉਹਨਾਂ ਨੂੰ ਪਤਾ ਵੀ ਇਹਦੇ ਪੱਲੇ ਹੈ ਕੁਛ ਨਹੀਂ। IHC ਜਿਹੜੀ ਇੱਕ ਕੰਪਨੀ ਹੋਰ ਇਹਨਾਂ ਦੇ ਨਾਲ ਜੁੜੀ ਹੈ, ਜਿੰਨੇ ਜਿੱਦਾਂ ਹੀ ਇਹਨਾਂ ਦੀ ਮਾਰਕੀਟ ਡਿੱਗਣੀ ਸ਼ੁਰੂ ਹੋਈ, $400 ਮਿਲੀਅਨ ਸਿੱਧਾ ਪੰਪ ਜਿਹੜਾ ਉਹ ਕਰ ਦਿੱਤਾ, ਜਿਸ ਦੇ ਵਿੱਚ ਅਡਾਨੀ ਦਾ ਭਰਾ ਉਹ ਡਾਇਰੈਕਟਲੀ ਲਿੰਕ ਹੈਗਾ ਆ। ਸੋ ਹੁਣ ਤੁਸੀਂ ਆਪ ਸੋਚ ਲਓ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਹਾਂ ਉਹਨੇ ਤਰੱਕੀ ਕੀਤੀ ਹੋ ਸਕਦੀ ਆ, ਉਹ ਹੋ ਸਕਦਾ ਆ, ਪਰ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਵੀ ਉਹਨੂੰ ਸਰਪ੍ਰਸਤੀ ਕਿਹਦੀ ਜਿਹੜੀ ਉਹ ਹਾਸਿਲ ਆ। ਉਹਦਾ ਟੈਚੀ ਫੜ ਕੇ ਕੌਣ ਪ੍ਰਾਈਵੇਟ ਜਹਾਜ਼ਾਂ ਦੇ ਵਿੱਚ ਨਾਲ ਬੈਠ ਕੇ ਪ੍ਰਾਈਮ ਮਿਨਿਸਟਰ ਦੇ ਜਿਹੜਾ ਉਹ ਜਾਂਦਾ ਰਿਹਾ, ਉਹਦੀ ਬਿਡਿੰਗ ਜਿਹੜੀ ਉਹ ਕੌਣ ਕਰਦਾ ਰਿਹਾ ਆ। ਸੋ ਆਸਟ੍ਰੇਲੀਆ ਦੇ ਵਿੱਚ ਦੇਖਿਆ ਜਿਹੜਾ ਹਰਜੋਤ ਸਿੰਘ ਜੀ ਕੋਲੇ ਦੀਆਂ ਖਦਾਨਾਂ ਜਿਹੜੀਆਂ ਇਸ ਨੂੰ ਦੇਣ ਤੋਂ ਲੈ ਕੇ ਉੱਥੋਂ ਦੇ ਲੋਕਾਂ ਨੇ ਬੜਾ ਜਿਹੜਾ ਵਿਰੋਧ ਵੀ ਜਿਹੜਾ ਉਹ ਜਤਾਇਆ ਸੀਗਾ ਵੀ ਇੱਥੇ ਤੁਸੀਂ ਸ਼ਰੇਆਮ ਧੱਕਾ ਜਿਹੜਾ ਇਸ ਚੀਜ਼ ਦੇ ਵਿੱਚ ਕਰ ਰਹੇ ਆ, ਇਹਦਾ ਬਣਦਾ ਨਹੀਂ ਆ। ਸੋ ਇਹ ਜਿਹੜੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਜ਼ਰੂਰ ਇਸ ਟਾਈਮ ਸਾਹਮਣੇ ਨਜ਼ਰ ਆ ਰਹੀ ਆ। ਤੇ ਅਡਾਨੀ ਦੀ ਹੁਣ ਦੇਖੋ
ਚਾਰਾ ਘਟਾਲਾ, ਕੋਲ ਘਟਾਲਾ, 2G ਇਹ ਸਾਰਾ ਕੁਛ ਹੁੰਦਾ ਰਿਹਾ ਜਿਹੜੀਆਂ ਪਿਛਲੀਆਂ ਸਰਕਾਰਾਂ 'ਚ ਦੇ ਵਿੱਚ ਵੀ ਜਿਹੜਾ ਹੋਇਆ। ਪਰ ਕਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਮੁਲਕ ਦੀ ਸ਼ਾਨ ਨੂੰ ਜਿਹੜਾ ਉਹ ਖਤਰਾ ਆ। ਜਿਹਨੇ ਘਪਲਾ ਕੀਤਾ ਆ ਉਹਨੂੰ ਉਹਦੀ ਸਜ਼ਾ ਵੀ ਜਿਹੜੀ ਉਹ ਬਾਅਦ ਦੇ ਵਿੱਚ ਮਿਲੀ, ਜਾਂ ਸਰਕਾਰਾਂ ਵੀ ਡਿੱਗ ਗਈਆਂ, ਲੋਕਾਂ ਦਾ ਭਰੋਸਾ ਵੀ ਟੁੱਟਾ। ਪਰ ਇੱਥੇ ਜਿਹੜਾ ਬੰਦਾ ਧੱਕਾ ਕਰ ਰਿਹਾ ਆ, ਉਸ ਦੀ ਦੇਖੋ ਪਿੱਠ ਥਾਪੜਨ ਦੇ ਲਈ ਕਿੱਦਾਂ ਜਿਹੜੇ ਲੋਕ ਆ ਹੁੱਬ ਕੇ ਜਿਹੜੇ ਉਹ ਅੱਗੇ ਆ ਰਹੇ ਹੈਗੇ ਆ। ਸੋ ਇੱਥੋਂ ਇਹੀ ਸਪਸ਼ਟ ਹੁੰਦਾ ਆ ਵੀ ਕੁਛ ਵੀ ਹੋ ਜਾਵੇ, ਮੋਦੀ ਜਿਹੜਾ ਆ ਉਹ ਆਪਣੀ ਸਾਖ ਬਚਾਉਣ ਦੇ ਲਈ ਕੁਛ ਵੀ ਕਰ ਜਾਊਗਾ। ਹਰ ਇੱਕ ਚੀਜ਼ ਨੂੰ ਜਿਹੜਾ ਉਹ ਨੈਸ਼ਨਲ ਰਾਸ਼ਟਰਵਾਦ ਦੇ ਨਾਲ ਜੋੜ ਕੇ ਆਪਣੀ ਖੱਲ ਬਚਾਉਣ ਦੇ ਵਿੱਚ ਉਹ ਇਸ ਟਾਈਮ ਲੱਗਾ ਆ। ਚਾਹੇ ਹੁਣ ਇਹ ਮੋਦੀ ਆਪਣੀ ਬਚਾ ਰਿਹਾ ਆ ਅਦਾਨੀ ਦੇ ਜ਼ਰੀਏ, ਕਿਉਂਕਿ ਉਹਨੂੰ ਪਤਾ ਵੀ ਹੋ ਸਕਦਾ ਵੀ ਬਾਅਦ ਦੇ ਵਿੱਚ ਉਹਦਾ ਵੀ ਨੰਬਰ ਕਿਤੇ ਨਾ ਲੱਗ ਜਾਵੇ। ਜੀ, ਅਗਲੀ ਖਬਰ ਵੱਲ ਚਲੀਏ। ਜੈਨੇਟ ਜੈਲਨ ਉਹਨਾਂ ਨੇ ਇਹ ਕਿਹਾ ਆ ਵੀ ਰਿਸੈਸ਼ਨ ਲੱਗਦਾ ਨਹੀਂ ਆਊਗਾ, ਕਿਉਂਕਿ 50 ਸਾਲਾਂ ਦੇ ਵਿੱਚ ਅਨਪਲਾਇਮੈਂਟ ਰੇਟ ਇੰਨੀ ਘੱਟ ਹੈਗੀ ਆ, ਤੇ ਪਿਛਲੇ ਮਹੀਨੇ 5,17,000 ਜੌਬਸ ਕ੍ਰੀਏਟ ਹੋਈਆਂ ਸੀਗੀਆਂ ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਮੁਤਾਬਕ। ਟ੍ਰੇਜਰੀ ਸੈਕਟਰੀ ਜੈਨੇਟ ਜੈਲਨ ਉਹਨਾਂ ਨੇ ਅੱਜ ਇਹ ਇੰਟਰਵਿਊ ਦੇ ਦੌਰਾਨ ਦੱਸਿਆ ਆ, ਈਵਨ ਦੋ ਇਨਫਲੇਸ਼ਨ 40 ਸਾਲ ਦੇ ਦੌਰਾਨ ਜੇ ਦੇਖੀ ਜਾਵੇ ਸਭ ਤੋਂ ਹਾਈ ਆ, ਪਰ ਕਹਿੰਦੇ ਘਟਣੀ ਸ਼ੁਰੂ ਹੋਈ ਆ। ਇਹ ਗੱਲ ਜੁਦੀ ਆ ਪਈ, ਜੌਬਸ ਬਹੁਤ ਕ੍ਰੀਏਟ ਹੋ ਰਹੀਆਂ, ਪਰ ਆਈਟੀ ਸੈਕਟਰ ਦਾ ਬਹੁਤ ਬੁਰਾ ਹਾਲ ਆ। ਲੇ ਆਫ ਧੜਾ ਧੜ ਆਈਟੀ ਸੈਕਟਰ 'ਚ ਹੋ ਰਹੀ ਆ। ਕੱਲ ਡੈਲ ਨੇ ਅਨਾਉਂਸ ਕੀਤਾ ਵੀ ਉਹ 6650 ਵਰਕਰਸ ਉਹਨਾਂ ਦੇ ਡੈਲ ਕੰਪਨੀ ਦੇ, ਜੋ ਕਿ 5% ਉਹਨਾਂ ਦੀ ਵਰਕਫੋਰਸ ਦਾ ਬਣਦਾ ਆ। ਜੈਫ ਕਲਾਰਕੇ ਜੋ CEO ਆ ਡੈਲ ਦੇ, ਉਹਨਾਂ ਨੇ ਇਹ ਦੱਸਿਆ ਵੀ ਅਸੀਂ ਲੇ ਆਫ ਕਰਨ ਜਾ ਰਹੇ ਹੈਗੇ ਆ। ਉਹਨਾਂ ਨੇ SEC ਫਾਈਲਿੰਗ ਜੋ ਆ ਉਹਦੇ ਵਿੱਚ ਦੱਸ ਦਿੱਤਾ ਹੈਗਾ ਆ। ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਖਬਰਾਂ ਸਾਂਝੀਆਂ ਕਰਦੇ ਰਹੇ ਆ ਕਿਸ ਤਰ੍ਹਾਂ ਪੇਪਾਲ ਨੇ 2000 ਤੋਂ ਵੱਧ ਜੌਬਸ ਕੱਟ ਕੀਤੀਆਂ, ਗੂਗਲ ਨੇ 12,000 ਤੋਂ ਵੱਧ, ਮਾਈਕਰੋਸਾਫਟ ਨੇ 10,000, ਸੇਲਸ ਫੋਰਸ ਨੇ ਤੇ ਹੋਰ ਕਈ ਕੰਪਨੀਆਂ ਨੇ 7,000 ਤੋਂ ਵੱਧ। ਹੁਣ ਤੱਕ 2 ਲੱਖ ਤੋਂ ਵੱਧ ਆਈਟੀ ਸੈਕਟਰ ਦੇ ਵਿੱਚ ਜਿਹੜੀਆਂ ਵਾਈਟ ਕਾਲਰ ਜੌਬਸ ਆ ਉਹ ਜਾ ਚੁੱਕੀਆਂ ਹੈਗੀਆਂ। ਸੋ ਜੋ ਲੋਕ ਆਈਟੀ ਸੈਕਟਰ ਦੇ ਵਿੱਚ ਕੰਮ ਕਰਦੇ ਆ ਉਹ ਬਹੁਤ ਘਬਰਾਏ ਹੋਏ ਹੈਗੇ। ਜੀ ਬਿਲਕੁਲ। ਜਿਹੜਾ ਹਰਜੋਤ ਸਿੰਘ ਜੀ, ਦੇਖੋ ਕੀ ਹੁੰਦਾ ਆ, ਅਰਥ ਸ਼ਾਸਤਰੀ ਕਹਿੰਦੇ ਆ ਵੀ ਰਿਸੈਸ਼ਨ ਆ ਜਾਣਾ ਆ, ਸੈਕਟਰੀ ਜਿਹੜੇ ਟ੍ਰੈਜਰੀ ਦੇ ਉਹ ਕਹਿੰਦੇ ਆ ਵੀ ਘੱਟ ਚਾਂਸ ਹੈਗੇ ਆ, ਇਨਫਲੇਸ਼ਨ ਪਹਿਲੋਂ ਦੇ ਨਾਲੋਂ ਥੋੜੀ ਜਿਹੀ ਕਾਬੂ 'ਚ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਲੋਕਾਂ ਨੂੰ ਕੋਈ ਸੌਖਾ ਸਾਹ ਜਿਹੜਾ ਉਹ ਆ ਰਿਹਾ ਆ। ਉਹ ਸਥਿਤੀਆਂ ਇਸ ਟਾਈਮ ਸਾਰਿਆਂ ਦੇ, ਇਹ ਜਿਹੜੀ ਖਿਚੜੀ ਇਸ ਟਾਈਮ ਚੱਲ ਰਹੀ ਆ ਜਿਹੜੀ, ਹਰਜੋਤ ਸਿੰਘ ਜੀ ਪਤਾ ਜਿਹਾ ਨਹੀਂ ਲੱਗ ਰਿਹਾ ਵੀ ਬਣਨ ਕੀ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਡੈਫੀਨੇਟਲੀ ਇਹ ਜਿਹੜੀ ਸਥਿਤੀ ਆ ਉਹ ਇਸ ਦੇ ਵਿੱਚ ਫਸੀ ਪਈ ਹੈਗੀ ਆ। ਤੇ ਪਰ ਇਹ ਆ ਵੀ ਇਟਸ ਆਲਵੇਜ਼ ਗੁੱਡ ਐਡਵਾਈਸ ਵੀ ਡਾਲਰ ਆਪਣੇ ਜਿਹੜੇ ਭਾਈ ਬਚਾ ਕੇ ਜਿਹੜਾ ਉਹ ਰੱਖੋ, ਮਾੜੇ ਵਕਤ ਦਾ ਜਿਹੜਾ ਉਹ ਪਤਾ ਨਹੀਂ ਹੁੰਦਾ। ਸਪੈਂਡਿੰਗ ਨੂੰ ਜਿਹੜਾ ਉਹ ਹਿਸਾਬ ਦੇ ਨਾਲ ਹੀ ਕਰਨਾ ਚਾਹੀਦਾ ਹੁੰਦਾ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਟਰਕੀ 에ਅਰਲਾਈਨ ਨੂੰ ਲੈ ਕੇ ਮੈਂ ਥੋੜਾ ਜਿਹਾ ਅਪਡੇਟ ਕਰ ਦੇਵਾਂ। ਜਿਨ੍ਹਾਂ ਦੀਆਂ ਟਰਕੀ 에ਅਰਲਾਈਨਸ ਦੀਆਂ, ਕਿਉਂਕਿ ਬਹੁਤ ਸਾਰੇ ਲੋਕ ਜਿੱਦਾਂ ਮੈਂ ਕਿਹਾ ਵੀ ਆਪਣੇ ਜਾਣਕਾਰ ਵੀ ਕਈ ਜਿਹੜੇ ਉਹ ਜਾ ਰਹੇ ਆ ਜਾਂ ਉਹਦੇ ਵਿੱਚ ਟਰੈਵਲ ਕਰ ਰਹੇ ਆ। ਇਸ ਟਾਈਮ ਲੱਗਦਾ ਕਾਫੀ ਜ਼ਿਆਦਾ ਇਹਨਾਂ ਦਾ ਚੱਲਣ ਆ। ਟਰਕੀ 에ਅਰਲਾਈਨ ਦੇ ਇਸਤਾਨਬੁਲ 에ਅਰਪੋਰਟ ਨੇ ਦੇ ਵਿੱਚ ਜਿਹੜਾ ਦੱਸਿਆ ਗਿਆ 5 ਤਰੀਕ ਤੋਂ 8 ਤਰੀਕ ਦੇ ਵਿੱਚ ਬਹੁਤ ਸਾਰੀਆਂ ਫਲਾਈਟਸ ਕੈਂਸਲ ਜਾਂ ਡਿਲੇ ਜਾਂ ਰੱਦ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਆ। ਤੁਸੀਂ ਜਿਹੜੇ ਟਰਕੀ 에ਅਰਲਾਈਨ ਦੀ ਵੈਬਸਾਈਟ 'ਤੇ ਜਾ ਕੇ ਆਪਣਾ ਫਲਾਈਟ ਨੰਬਰ ਪਾ ਕੇ ਜਿਹੜਾ ਉਹ ਚੈੱਕ ਕਰ ਸਕਦੇ ਆ, ਜਾਂ ਆਪਣੀ ਬੁਕਿੰਗ ਦੇ ਵਿੱਚ ਜਾ ਕੇ ਚੈੱਕ ਕਰ ਸਕਦੇ ਆ ਵੀ ਤੁਹਾਡੀ ਜਿਹੜੀ ਫਲਾਈਟ ਦੇ ਉੱਤੇ ਇਸ ਦੇ ਨਾਲ ਅਸਰ ਪਿਆ ਆ ਜਾਂ ਨਹੀਂ। ਆਲਦੋ ਜਿਹੜਾ ਟਰਕਿਸ਼ ਇਸਤਾਨਬੁਲ ਦਾ ਜਿਹੜਾ 에ਅਰਪੋਰਟ ਆ ਹਰਜੋਤ ਸਿੰਘ ਜੀ, ਉਹ ਕਾਫੀ ਦੂਰ ਆ ਇਸ ਐਪੀ ਸੈਂਟਰ ਤੋਂ, ਜਿੱਥੇ ਜਿਹੜਾ ਉਹ ਭੁਚਾਲ ਆਇਆ ਆ। ਉਸ ਦੇ ਇਰਦ ਗਿਰਦ ਦੇ ਲਾਗੇ ਜਿੰਨੇ ਵੀ, ਜਿੱਥੇ ਭੁਚਾਲ ਆਇਆ ਆ ਉਸ ਦੇ ਇਰਦ ਗਿਰਦ ਦੇ ਲਾਗੇ ਜਿੰਨੇ ਵੀ ਜਿਹੜੇ 에ਅਰਪੋਰਟ ਤੇ ਹੋਰ ਬੰਦਰਗਾਹਾਂ ਆ ਉਹ ਉਹਨਾਂ ਨੇ ਜਿਹੜੀਆਂ ਜ਼ਰੂਰ ਬੰਦ ਕਰ ਦਿੱਤੀਆਂ ਆ। ਇਹ ਜਿਹੜੇ 6 ਤੋਂ 8 ਤਰੀਕ ਦੇ ਦਰਮਿਆਨ ਜਿਹੜੇ ਇਸਤਾਨਬੁਲ 에ਅਰਪੋਰਟ ਦੇ ਉੱਤੇ ਫਲਾਈਟ ਕੈਂਸਲ ਜਾਂ ਡਿਲੇ ਹੋ ਰਹੀਆਂ ਆ, ਉਹ ਵੈਦਰ ਕੰਡੀਸ਼ਨਸ ਨੂੰ ਦੇਖਦੇ ਹੋਏ ਜਿਹੜਾ ਉਹਨਾਂ ਨੇ ਇਹ ਫੈਸਲਾ ਲਿਆ ਆ। ਗਜ਼ੀਨਟੈਪ 에ਅਰਪੋਰਟ, ਹਟੇ 에ਅਰਪੋਰਟ ਤੇ ਜਿਹੜਾ ਕੇਹਾਨ ਸੀਪੋਰਟ ਆ, ਉਹਨਾਂ ਨੂੰ ਉੱਥੇ ਜਿਹੜਾ ਉਹ ਬੰਦ ਕੀਤਾ ਗਿਆ ਆ। ਇਸਤਾਨਬੁਲ 에ਅਰਪੋਰਟ ਦੇ ਕੰਮਕਾਜ ਦੇ ਉੱਤੇ ਕਹਿੰਦੇ ਆ ਵੀ ਕੋਈ ਜਿਹੜਾ ਉਹ ਅਸਰ ਨਹੀਂ ਪਿਆ ਆ। ਤੇ ਉਧਰ ਟਰਕੀ ਦਾ ਜਿਹੜਾ ਅਡਾਨਾ 에ਅਰਪੋਰਟ ਆ ਉਸ ਨੂੰ ਵੀ ਜਿਹੜਾ ਉਹਨਾਂ ਨੇ ਉੱਥੇ ਬੰਦ ਕੀਤਾ ਹੈਗਾ ਆ।
ਜੀ, ਬਿਲਕੁਲ। ਸੋ ਇਹ ਖਬਰ ਆਪਾਂ ਵਾਰ-ਵਾਰ ਤਾਂ ਦੱਸ ਰਹੇ ਹਾਂ ਵੀ ਆਪਣੇ ਪੰਜਾਬੀ ਭੈਣ-ਭਰਾ ਬਹੁਤ ਵੱਡੀ ਗਿਣਤੀ 'ਚ ਟਰਕੀ ਏਅਰਲਾਈਨ ਦੇ ਰਾਹੀਂ ਦਿੱਲੀ ਨੂੰ ਜਾਂਦੇ ਆ। ਸੋ ਜਿਨ੍ਹਾਂ ਨੇ ਟਿਕਟਾਂ ਲਈਆਂ ਆ, ਜਿਨ੍ਹਾਂ ਦੀਆਂ ਅੱਜ ਭਲਕੇ ਫਲਾਈਟਸ ਹੈਗੀਆਂ, ਉਹ ਜ਼ਰੂਰ ਕਰ ਲਿਓ। ਕਿਤੇ ਇਹ ਨਾ ਹੋਵੇ ਵੀ ਤੁਸੀਂ ਲੰਮਾ ਡਿਸਟੈਂਸ ਟਰੈਵਲ ਕਰਕੇ ਸੈਨ ਫਰਾਂਸਿਸਕੋ ਏਅਰਪੋਰਟ ਆਓ ਤੇ ਉੱਥੇ ਫਿਰ ਮੁੜ ਕੇ ਤੁਹਾਡੀ ਫਲਾਈਟ ਆ, ਉਹ ਕੈਂਸਲ ਹੋਈ ਹੋਵੇ। ਜਾਂ ਕਿਸੇ ਨੇ ਐਲਏ ਨੂੰ ਵੀ ਜਿਹੜਾ ਉੱਥੋਂ ਚੱਕ ਰਹੇ ਆ ਜਾਂ ਕਿੱਥੋਂ ਵੀ ਜਾ ਰਹੇ ਆ, ਸਿਆਟਲ ਤੋਂ ਜਾ ਰਹੇ ਆ, ਕਿਤੋਂ ਵੀ ਜਾ ਰਹੇ ਆ, ਉਹ ਮੇਕ ਸ਼ੋਰ ਕਰ ਲਿਓ ਵੀ ਕੰਡੀਸ਼ਨਸ ਨੂੰ ਜਿਹੜਾ ਆ ਉਹ ਮੱਦੇਨਜ਼ਰ ਜਿਹੜਾ ਉਹ ਰੱਖ ਲਿਓ। ਉਹਨਾਂ ਦੀ ਬੈਸਟ ਇਹੀ ਆ, ਟਰਕੀ ਏਅਰਲਾਈਨ ਦੀ ਵੈਬਸਾਈਟ ਤੇ ਜਾ ਕੇ ਆਪਣੀ ਜਿਹੜੀ ਬੁਕਿੰਗ ਨੂੰ ਚੈੱਕ ਕਰ ਲਓ ਜਾਂ ਆਪਣੀ ਫਲਾਈਟ ਨੰਬਰ ਪਾ ਕੇ ਉਹ ਦੇਖ ਲਓ ਵੀ ਉਹਦੇ ਤੇ ਕੋਈ ਅਸਰ ਪਿਆ ਆ ਜਾਂ ਨਹੀਂ। ਜੀ, ਤੇ ਅਗਲੀ ਖਬਰ ਵੱਲ ਚਲੀਏ। ਇੱਕ ਸਮਾਂ ਸੀ 376 ਦੇ ਕਰੀਬ ਕਾਮਾਗਾਟਾ ਮਾਰੂ ਜੋ ਜਹਾਜ਼ ਸੀ ਜਿਹਦੇ ਵਿੱਚ ਵੱਡੀ ਗਿਣਤੀ 'ਚ ਸਿੱਖ ਸੀ, ਮੁਸਲਮਾਨ ਤੇ ਹਿੰਦੂ ਭੈਣ ਭਰਾ ਸੀਗੇ, ਉਹਨਾਂ ਨੂੰ ਏਅਰ ਜੋ ਪੋਰਟ ਸੀ ਉੱਥੇ ਨਹੀਂ ਲੱਗਣ ਦਿੱਤਾ ਗਿਆ ਸੀ। ਉੱਥੋਂ ਵਾਪਸ ਕਿੰਨੇ ਦਿਨ ਰੱਖ ਕੇ ਭੇਜ ਦਿੱਤਾ ਗਿਆ ਸੀ ਤੇ ਵਾਪਸ ਹਿੰਦੁਸਤਾਨ 'ਚ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਕੀ ਕੁਝ ਵਾਪਰਿਆ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ। ਹੁਣ ਜੋ ਆਪਣਾ ਗੁਆਂਢੀ ਮੁਲਕ ਕੈਨੇਡਾ ਆ, ਉਹ ਧੜਾ-ਧੜ ਮਾਫ਼ੀ ਮੰਗ ਰਿਹਾ ਆ, ਸਿੱਖਾਂ ਤੋਂ ਵੀ ਤੇ ਹੋਰ ਲੋਕਾਂ ਤੋਂ ਵੀ, ਜਿਸ ਤਰ੍ਹਾਂ ਉਹਨਾਂ ਦੇ ਵਿਰੁੱਧ ਜੋ ਜ਼ੁਲਮ ਕੈਨੇਡਾ 'ਚ ਹੋਏ ਸੀ। ਅੱਜ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਇਹ ਆ ਰਹੀ ਆ ਵੀ ਹੁਣ ਇੱਕ ਰੋਡ ਦਾ ਨਾਮ ਉਹਨਾਂ ਨੇ ਕਾਮਾਗਾਟਾ ਮਾਰੂਵੇ ਰੱਖਿਆ ਗਿਆ ਹੈ, ਖ਼ਾਸ ਕਰਕੇ ਜੋ ਸਿੱਖ ਆ ਉਹਨਾਂ ਦੀ ਯਾਦ ਦੇ ਵਿੱਚ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਐਵਸਫੋਰਡ ਸੜਕ ਦਾ ਇੱਕ ਹਿੱਸਾ, ਜਿੱਥੇ 376 ਕਾਮਾਗਾਟਾ ਮਾਰੂ ਜੋ ਜਹਾਜ਼ ਸੀ ਜਿਹਦੇ ਵਿੱਚ ਜਿੰਨੇ ਵੀ ਪੈਸੰਜਰ ਸੀ ਉਹਨਾਂ ਦੀ ਯਾਦ ਦੇ ਵਿੱਚ ਰੱਖਿਆ ਗਿਆ ਸੀ। 1914 ਦੇ ਵਿੱਚ ਉਹ ਕੈਨੇਡਾ ਆਏ ਸੀ, ਜਦੋਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ। ਸੋ ਇਹਦੇ ਨਾਲ ਬਹੁਤ ਸਾਰੇ ਆਪਣੇ ਪੰਜਾਬੀ ਭੈਣ ਭਰਾ ਆ, ਉਹਨਾਂ 'ਚ ਖੁਸ਼ੀ ਆ ਵੀ ਘੱਟੋ ਘੱਟ ਇੰਨੇ ਲੰਮੇ ਸਮੇਂ ਬਾਅਦ ਹੀ ਸਹੀ ਤੇ ਉਹਨਾਂ ਨੂੰ ਯਾਦ ਰੱਖਿਆ ਗਿਆ ਆ। ਐਬਸਫੋਰਡ ਦੇ ਦੱਖਣੀ ਏਸ਼ੀਅਨ ਜੋ ਭਾਈਚਾਰਾ ਆ, ਉਹਨਾਂ ਵੱਲੋਂ ਇਹ ਸਾਰਾ ਕੁਝ ਉਪਰਾਲਾ ਕੀਤਾ ਗਿਆ ਸੀ। ਕਹਿੰਦੇ ਵੀ ਕੁਛ ਥਾਊਜ਼ੈਂਡਸ ਆਫ ਡਾਲਰ ਇਹਦੇ ਉੱਤੇ ਸਪੈਂਡ ਹੋਣਗੇ, ਇਸ ਦਾ ਨਾਮ ਚੇਂਜ ਕਰਨ ਦੇ ਉੱਤੇ, ਤੇ ਨਾਲ ਦੀ ਨਾਲ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਐਜੂਕੇਟ ਵੀ ਕੀਤਾ ਜਾਊਗਾ ਵੀ ਉਹ ਕੌਣ ਸਨ, ਕਿਉਂ ਉਹਨਾਂ ਦੇ ਨਾਲ ਉਸ ਟਾਈਮ ਦੇ ਉੱਤੇ ਧੱਕਾ ਹੋਇਆ ਸੀ। ਜੀ ਜੀ, ਬਿਲਕੁਲ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਜਿਹੜੀ ਆਪਾਂ ਮਾਰਦੇ ਜਾਈਏ ਤਾਂ ਇਸ ਟਾਈਮ ਜਿਹੜਾ ਦੁਨੀਆ ਭਰ ਦੇ ਵਿੱਚ ਜਿਹੜੀ ਚਰਚਾ ਆ ਉਹ ਟਰਕੀ ਦੇ ਇਸ ਭੂਚਾਲ ਨੂੰ ਲੈ ਕੇ ਹੀ ਜਿਹੜੀ ਉਹ ਚੱਲ ਰਹੀ ਆ। ਉਹ ਇਸ ਟਾਈਮ ਮਦਦ ਜਿਹੜੀ ਹਰਜੋਤ ਸਿੰਘ ਜੀ ਕਾਫੀ ਜ਼ਿਆਦਾ ਕਹਿ ਸਕਦੇ ਹਾਂ ਵੀ ਉਹ ਮੰਗ ਰਹੇ ਹੈਗੇ ਆ ਵੀ ਭਾਈ ਸਾਨੂੰ ਵੱਧ ਤੋਂ ਵੱਧ ਜਿਹੜੀ ਉਹ ਮਦਦ ਆ ਉਹ ਕੀਤੀ ਜਾਵੇ। 2700 ਬੰਦੇ ਦੇ ਮਰਨ ਦੀ ਜਿਹੜੀ ਹੁਣ ਤੱਕ ਖਬਰਾਂ ਜਿਹੜੀਆਂ ਉਹ ਆ ਰਹੀਆਂ ਆ। ਰੈੱਡ ਕਰਾਸ ਤੋਂ ਲੈ ਕੇ ਤੇ ਬਾਕੀ ਲੋਕ ਤੇ ਬਾਕੀ ਮੁਲਕ ਇਸ ਟਾਈਮ ਇਸ ਦੇ ਵਿੱਚ ਮਦਦ ਦੇ ਲਈ ਜਿਹੜੇ ਉਹ ਪਹੁੰਚ ਰਹੇ ਆ। ਉਧਰ UN ਜਨਰਲ ਅਸੈਂਬਲੀ ਨੇ 1 ਮਿੰਟ ਦਾ ਜਿਹੜਾ ਉਹ ਮੌਨ ਵੀ ਜਿਹੜਾ ਉਹ ਰੱਖਿਆ, ਮਿੰਟ ਆਫ ਸਾਇਲੈਂਸ ਅਰਥਕੁਇਕ ਵਿਕਟਮਸ ਦੇ ਲਈ ਉਹਨਾਂ ਨੇ ਰੱਖਿਆ ਹੈ। ਨਾਟੋ ਵੀ ਆਪਣੇ ਜਿਹੜੇ ਮਦਦ ਦਾ ਉੱਥੇ ਘੱਲਣ ਦੇ ਲਈ ਜਿਹੜੀ ਉਹ ਵਚਨਬੱਧ ਆ, ਕਹਿੰਦੇ ਵੀ ਜਲਦੀ ਤੋਂ ਜਲਦੀ ਜਿਹੜੇ ਆ ਅਸੀਂ ਉਹਨਾਂ ਨੂੰ ਕਰਾਂਗੇ। ਉਧਰ ਇਜ਼ਰਾਈਲ ਨੇ ਵੀ ਜਿਹੜਾ ਹੁਣੇ ਦੱਸਿਆ ਆ ਵੀ ਇਸ ਤੇ ਮਦਦ ਦੇ ਲਈ ਜਿਹੜੀ ਉਹਨਾਂ ਦੀਆਂ ਰੈਸਕਿਊ ਟੀਮ ਤੇ ਮਿਲਟਰੀ ਸਰਚ ਐਂਡ ਰੈਸਕਿਊ ਟੀਮ ਜਿਹੜੀਆਂ ਆ ਉੱਥੇ ਪਹੁੰਚ ਰਹੀਆਂ ਨੇ। ਜੀ ਬਿਲਕੁਲ। ਤੁਰਕੀ ਤੇ ਸੀਰੀਆ 24 ਘੰਟਿਆਂ 'ਚ 3 ਤੋਂ ਵੱਧ ਖਤਰਨਾਕ ਭੂਚਾਲ ਆ ਚੁੱਕੇ ਆ। 2300 ਲੋਕਾਂ ਦੀ ਹੁਣ ਤੱਕ ਮੌਤ ਕਨਫਰਮ ਹੋ ਚੁੱਕੀ ਆ। 1939 ਤੋਂ ਬਾਅਦ ਇੰਨਾ ਜਿਹੜਾ ਜ਼ਬਰਦਸਤ ਭੂਚਾਲ ਆਇਆ ਸੀ 7.8 ਮੈਗਨੀਚਿਊਡ ਦਾ ਰਿਚਟਰ ਸਕੇਲ ਤੇ ਬਾਕੀ ਤੁਸੀਂ ਦੱਸਿਆ ਹੀ ਆ ਵੀ ਯੂਨਾਈਟਿਡ ਨੇਸ਼ਨ, ਯੂਰਪੀਅਨ ਯੂਨੀਅਨ, USA, ਰੂਸ, ਇਹ ਸਾਰੇ ਮੁਲਕ ਸਪੋਰਟ ਕਰ ਰਹੇ ਹੈਗੇ ਆ। ਤੇ ਜਾਂਦੇ ਆਪਾਂ ਕੈਲੀਫੋਰਨੀਆ ਦੀ ਵੀ ਖਬਰ ਸਾਂਝੀ ਕਰ ਜਾਈਏ। ਸਾਡੇ ਸ਼ਹਿਰ ਸੈਨੋਜ਼ੇ ਦੇ ਵਿੱਚ ਤਾਂ ਆਲਰੇਡੀ ਜੇ ਤੁਸੀਂ ਗਨ ਓਨਰ ਆ ਤੇ ਤੁਹਾਨੂੰ ਇੰਸ਼ੋਰੈਂਸ ਲੈਣੀ ਪਊਗੀ। ਇਹ ਰਿਕੁਆਇਰ ਹੋ ਗਿਆ ਹੈ ਆਲਰੇਡੀ। ਤੇ ਹੁਣ ਕੈਲੀਫੋਰਨੀਆ ਸਟੇਟ ਦੇ ਵਿੱਚ ਵੀ SB8 ਇੱਕ ਬਿੱਲ 2 ਸੈਨੇਟਰਸ ਕੈਲੀਫੋਰਨੀਆ ਦੇ ਲੈ ਕੇ ਆ ਰਹੇ ਆ। ਕੈਥਰੀਨ ਬਲੈਕਸਪੀਅਰ ਡੈਮੋਕ੍ਰੇਟ ਹੈਗੇ ਆ ਐਨਸੀਨਾਟਸ ਤੋਂ, ਤੇ ਨੈਸੀ ਸਕਿਨਰ ਡੈਮੋਕ੍ਰੇਟ ਆ ਰਿਪਬਲਿਕਨਸ ਤੋਂ, ਬਰਕਲੇ ਤੋਂ, ਸੌਰੀ। ਉਹਨਾਂ ਨੇ ਇਹ ਕਿਹਾ ਵੀ ਪਿਛਲੇ 1 ਮਹੀਨੇ ਦੇ ਦੌਰਾਨ ਮੋਨਰੇ ਪਾਰਕ, ਹਾਫ ਮੂਨ ਬੇ, ਗੋਸ਼ਨ, ਓਕਲੈਂਡ ਕਿੰਨੀਆਂ ਜ਼ਿਆਦਾ ਸ਼ੂਟਿੰਗਸ ਹੋਈਆਂ, ਜਿਹਦੇ ਨਾਲ 31 ਲੋਕਾਂ ਦੀ ਮੌਤ ਹੋਈ ਆ। ਸੋ ਸਾਨੂੰ ਇਮੀਡੀਏਟਲੀ ਇਸ ਬਿੱਲ ਨੂੰ ਪਾਸ ਕਰ ਦੇਣਾ ਚਾਹੀਦਾ ਵੀ ਜੋ ਵੀ ਕੋਈ ਓਨਰ ਹੈਗਾ ਆ
ਗਨ ਓਨਰ, ਤੇ ਉਸ ਨੂੰ ਇੰਸ਼ੋਰੈਂਸ ਜੋ ਆ ਉਹ ਰੱਖਣੀ ਪਊਗੀ ਜੇ ਇਹ ਬਿੱਲ ਪਾਸ ਹੋ ਜਾਂਦਾ ਆ। ਸੋ ਇਹ ਬਿੱਲ ਬਿਲਕੁਲ ਐਗਜ਼ੈਕਟਲੀ ਸੇਮ ਮਾਡਲ ਉਸੇ ਤਰ੍ਹਾਂ ਆ ਜਿੱਦਾਂ SB 8 ਜਿਹੜਾ ਇਹ ਬਿੱਲ ਸਿਟੀ ਆਫ ਸੈਨ ਹੋਜ਼ੇ ਗਨ ਇੰਸ਼ੋਰੈਂਸ ਲਾਅ ਦੇ ਸੰਬੰਧ ਦੇ ਵਿੱਚ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਸੰਬੰਧ ਦੇ ਵਿੱਚ ਵੋਟ ਜੋ ਕੈਲੀਫੋਰਨੀਆ ਦੀ ਅਸੈਂਬਲੀ ਆ ਉਹਦੇ ਵਿੱਚ ਪਊ। ਜੀ, ਤੇ ਮੋਸਟ ਪ੍ਰੋਬਬਲੀ ਇਹ ਜਿਹੜਾ ਮਸਲਾ ਹੈ ਉਹ ਅਦਾਲਤਾਂ ਦੇ ਵਿੱਚ ਜਿਹੜਾ ਹੋ ਜਾਣਾ ਹੈ। ਸੈਕਿੰਡ ਅਮੈਂਡਮੈਂਟ ਨੂੰ ਲੈ ਕੇ NRA ਤੇ ਹੋਰ ਜਿਹੜੀਆਂ ਗਨ ਦੇ ਨਾਲ ਸੰਬੰਧਿਤ, ਆਰਮਸ ਦੇ ਨਾਲ ਜਿਹੜੇ ਸੰਬੰਧਿਤ ਹੈਗੇ ਨੇ, ਉਹਨਾਂ ਨੇ ਇਸ ਨੂੰ ਲੈ ਕੇ ਜਾਣਾ, ਕਿਉਂਕਿ ਸੈਨ ਹੋਜ਼ੇ ਵਾਲਿਆਂ ਨੇ ਜਿਹੜਾ ਇੰਸ਼ੋਰੈਂਸ ਵਾਲਾ ਮਸਲਾ ਵੀ ਇਹਨਾਂ ਨੇ ਪਾਸ ਕੀਤਾ ਸੀ, ਉਹ ਵੀ ਅਦਾਲਤ ਵਿੱਚ ਉੱਥੇ ਪਹੁੰਚਿਆ ਸੀਗਾ। ਸੋ ਇਹ ਬੜਾ ਇੱਕ ਫਿਗਰ ਆਇਆ ਹਾਰਵਰਡ ਮੈਡੀਕਲ ਸਕੂਲ ਵੱਲੋਂ। ਉਹਨਾਂ ਨੇ ਕਿਹਾ ਵੀ ਅਮਰੀਕਾ ਦੇ ਵਿੱਚ ਹਰ ਸਾਲ $557 ਬਿਲੀਅਨ ਗਨ ਵਾਇਲੈਂਸ ਕਾਸਟ ਦੇ ਉੱਤੇ ਖਰਚ ਹੁੰਦਾ ਆ। ਸੋ ਮੋਸਟਲੀ ਜਿਹੜੇ ਲੋਕ ਫੱਟੜ ਹੋ ਜਾਂਦੇ ਜਾਂ ਉਹਨਾਂ ਨੂੰ ਸੰਭਾਲਣ ਦੇ ਲਈ। ਸੋ ਇਹ ਬਹੁਤ ਵੱਡਾ ਨੰਬਰ ਹੈਗਾ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜਾਂਦੇ ਜਾਂਦੇ ਦੱਸਦੇ ਜਾਈਏ, ਬੇ ਏਰੀਏ ਦੇ ਵਿੱਚ ਜਿੰਨੇ ਵੀ ਹੈਗੇ ਆ, ਸੈਨ ਫਰਾਂਸਿਸਕੋ, ਓਕਲੈਂਡ, ਸੈਨ ਹੋਜ਼ੇ, ਇੱਧਰ ਗਿਲਰਾਏ ਤੱਕ, ਬਰਕਲੇਸ ਤੇ ਫੇਅਰਫੀਲਡ, ਸਾਰਾ ਇਹ ਏਰੀਆ, ਇੱਧਰੋਂ ਟ੍ਰੇਸੀ, ਮਟੀਕੇ ਤੱਕ ਤੁਸੀਂ 1170 AM ਦੇ ਉੱਤੇ ਲਾਈਵ ਸੁਣ ਸਕਦੇ ਆ ਪ੍ਰੋਗਰਾਮ ਪੰਜਾਬੀ ਰੇਡੀਓ USA ਨੂੰ। ਸੋ ਹੁਣ KLOK 1170 AM ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ। ਜੀ ਬਿਲਕੁਲ। ਸੋ ਜਿੰਨੇ ਵੀ ਬੇ ਏਰੀਏ ਦੇ ਵਿੱਚ ਲੋਕ ਰਹਿ ਰਹੇ ਆ, ਚਾਹੇ ਉਹ ਵਾਟਸਨਵਿਲ ਆ, ਸੈਂਟਾ ਕਰੂਜ਼ ਵਾਲੇ ਪਾਸੇ ਆ, 101 ਦੇ ਉੱਤੇ, ਸਾਰੇ ਦੇ ਸਾਰੇ ਥਾਵਾਂ ਦੇ ਉੱਤੇ ਤੁਸੀਂ ਇੱਧਰ ਬੇ ਏਰੀਏ ਦੇ ਵਿੱਚ 580, 680, 880, ਇਹਦੇ ਇਰਦ ਗਿਰਦ ਜਿੰਨੇ ਵੀ ਇਲਾਕੇ ਆ, ਸ਼ਹਿਰ ਤਾਂ ਬਹੁਤ ਜ਼ਿਆਦਾ ਨੇ, ਦਰਜਨਾਂ ਦੀ ਸੰਖਿਆ 'ਚ ਜਿਹੜੇ ਉਹ ਸ਼ਹਿਰ ਹੈ, ਸਾਰੇ ਸ਼ਹਿਰਾਂ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ 1170 AM ਦੇ ਉੱਤੇ ਜਿਹੜੀ ਉਹ ਸੁਣ ਸਕਦੇ ਆ। ਬਿਲਕੁਲ ਆਪਣੀਆਂ ਕਾਰਾਂ ਦੇ ਵਿੱਚ, ਟਰੱਕਾਂ ਦੇ ਵਿੱਚ, ਕਿਉਂਕਿ ਇੱਥੇ ਟਰੈਵਲ ਟਾਈਮ ਬਹੁਤ ਆ। ਸੋ ਟਿਊਨ ਇਨ ਕਰਕੇ ਰੱਖੋ, ਤੁਹਾਨੂੰ ਵਧੀਆ ਵਧੀਆ ਜਾਣਕਾਰੀ ਤੇ ਗੀਤ ਵੀ, ਗੱਲਾਂ ਵੀ, ਸ਼ਬਦ ਕੀਰਤਨ ਵੀ, ਬਾਕੀ ਜਿਹੜੇ ਧਾਰਮਿਕ ਗੱਲਾਂ ਬਾਤਾਂ, ਸੋਸ਼ਲ ਇਸ਼ੂ ਦੇ ਉੱਤੇ ਗੱਲਬਾਤ, ਖਬਰਾਂ ਇੱਥੋਂ ਦੀਆਂ, ਪੰਜਾਬ ਦੀਆਂ ਸਾਰੀਆਂ ਜਿਹੜੀਆਂ ਤੁਹਾਨੂੰ ਉੱਥੇ ਤੁਹਾਨੂੰ ਆਪਾਂ ਸੁਣਾਉਂਦੇ ਰਹਿਣਾ ਆ, ਤੁਹਾਨੂੰ ਦਿਖਾਉਂਦੇ ਰਹਿਣਾ ਆ। ਸੋ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।